ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਨੂੰ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਸਵਾਗਤ ਕਰਦੇ ਹਾਂ। ਅੱਜ 26 ਅਪ੍ਰੈਲ ਦਿਨ ਬੁੱਧਵਾਰ ਤੇ ਆਪਣੇ ਨਾਲ ਜੁੜ ਚੁੱਕੇ ਨੇ ਸਵੇਰ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ ਰਾਜਕਰਮਵੀਰ ਸਿੰਘ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਆਰਨੋ ਐਕਸਪ੍ਰੈਸ ਵਾਲੇ ਕੋਚੈਲਾ ਤੋਂ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ ਤੋਂ, ਸੁੱਚਾ ਸਿੰਘ ਤਾਰਾ ਸਿੰਘ ਫਰੈਜ਼ਨੋ ਤੋਂ, ਜੱਸੀ ਗਿੱਲ ਜੀ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਦਿੱਲੀ ਦੀਆਂ ਨਿਗਮ ਚੋਣਾਂ ਦੇ ਵਿੱਚ ਬੁਰੀ ਤਰ੍ਹਾਂ ਹਾਰੀ ਆਮ ਆਦਮੀ ਪਾਰਟੀ। ਭਾਜਪਾ ਦਾ ਕਹਿੰਦੇ ਰੱਥ ਫੁੱਲ ਸਪੀਡਾਂ ਤੇ ਨਾਲ ਹੀ ਅਸਤੀਫਿਆਂ ਦੀ ਝੜੀ ਲੱਗੀ ਆ। ਦੇਖੋ ਰਾਜਕਰਮਵੀਰ ਸਿੰਘ ਜੀ, ਕਹਿੰਦੇ ਹੁੰਦੇ ਕਿ ਝੋਨੇ ਵਾਲੇ ਪਿੰਡ ਹੈ ਜਿਹੜੇ ਪਰਾਲੀਆਂ ਤੋਂ ਦਿਸ ਪੈਂਦੇ, ਪਰਾਲੀਆਂ ਤੋਂ ਪਤਾ ਲੱਗ ਜਾਂਦਾ ਕਿ ਇਹਨਾਂ ਪਿੰਡਾਂ 'ਚ ਝੋਨਾ। ਰਜੌਰੀ ਗਾਰਡਨ ਦੀ ਚੋਣ ਨੇ ਸੰਕੇਤ ਦੇ ਦਿੱਤੇ ਸੀ ਕਿ ਨਤੀਜਾ ਇੱਥੇ ਕਿਹੋ ਜਿਹਾ ਆਉਣਾ, ਸਮਝਣ ਵਾਲੇ ਸਮਝ ਗਏ। ਔਰ ਬਹੁਤ ਸਾਰੇ ਐਗਜ਼ਿਟ ਪੋਲ ਸੀਗੇ ਜਿਹੜੇ ਉਹ ਵੀ ਇਸ ਕਹਾਣੀ ਨੂੰ ਅਗਾਊਂ ਹੀ ਦੱਸ ਗਏ ਸੀਗੇ, ਸੂਚਿਤ ਕਰ ਗਏ ਸੀ ਕਿ ਆਹ ਕਹਾਣੀ ਵਾਪਰਨੀ ਹੈ। ਨਤੀਜਾ ਆਮ ਆਦਮੀ ਪਾਰਟੀ ਤੇ ਬਹੁਤ ਪੁੱਠਾ ਗਿਆ। ਕਿਉਂ ਗਿਆ? ਦੇਖੋ, ਇਸ ਪਾਰਟੀ ਦਾ ਦਿਮਾਗ ਸੀ ਪ੍ਰਸ਼ਾਂਤ ਭੂਸ਼ਣ, ਉਹ ਕੱਢ ਕੇ ਪਰੇ ਮਾਰਿਆ। ਯੋਗੇਂਦਰ ਯਾਦਵ ਬਾਹ ਸੀ, ਉਹ ਵੱਢ ਕੇ ਪਰੇ ਮਾਰੀ। ਸੁਮੇਲ ਸਿੱਧੂ, ਡਾਕਟਰ ਧਰਮਵੀਰ ਗਾਂਧੀ, ਇਹ ਸਾਰੇ ਲੋਕ ਲੱਤਾਂ ਦਾ ਕੰਮ ਕਰਦੇ ਸਨ, ਲੱਤਾਂ ਸ਼ਾਂਕ ਦਿੱਤੀਆਂ। ਇੰਨੇ ਮਹੱਤਵਪੂਰਨ ਅੰਗ ਆਪ ਹੀ ਵੱਢ ਕੇ ਸੁੱਟ ਦਿੱਤੇ ਤੇ ਧੜ ਕਿੰਨੀ ਕੁ ਦੂਰੀ ਤੇ ਜਾਂਦਾ, ਇਹ ਧੜ ਨੇ ਦਿਖਣਾ ਹੀ ਸੀ। ਧੜ ਕੱਲਾ ਕਿੰਨਾ ਕੁ ਸਫਰ ਤੈਅ ਕਰ ਲੈਂਦਾ। ਸੋ ਆਪਣਾ ਆਪ ਇਹਨਾਂ ਨੇ ਛਾਂਗ ਲਿਆ। ਕੁਛ ਗਲਤੀਆਂ, ਕੁਛ ਆਪ ਹੁਦਰੀਆਂ, ਕੁਛ ਹੰਕਾਰ, ਕੁਛ ਲੋਭ, ਕੁਛ ਤਿਆਗ ਦੇ ਨਾਅਰੇ ਦੇ ਕੇ ਮੁੜ ਕੇ ਅੰਦਰ ਦੀ ਹੋਰ ਕੋਈ ਜਾਗ ਲਾ ਦੇਣੀ। ਸੋ ਇਹ ਸਾਰੀਆਂ ਚੀਜ਼ਾਂ ਨੇ ਰਲ ਮਿਲ ਕੇ ਆਮ ਆਦਮੀ ਪਾਰਟੀ ਨੂੰ ਅੱਜ ਉਸ ਮੁਕਾਮ ਤੇ ਲਿਆ ਖੜਾ ਕੀਤਾ, ਜਿਹਦੇ ਬਾਰੇ ਮੈਂ ਬਹੁਤ ਪਹਿਲਾਂ ਕਿਹਾ ਸੀਗਾ ਕਿ ਜੇ MCD ਇਲੈਕਸ਼ਨ ਹਾਰ ਜਾਂਦੇ ਆ ਤੇ ਫਿਰ ਜਿੱਤ ਹਾਰ ਇੱਕ ਪਾਸੇ, ਇਹਨਾਂ ਨੂੰ ਆਪਣੀ ਹੋਂਦ ਬਚਾਉਣੀ ਔਖੀ ਹੋ ਜਾਣੀ, ਇਹਨਾਂ ਨੂੰ ਆਪਣਾ ਕੁਨਬਾ ਇਕਮੁੱਠ ਰੱਖਣਾ ਔਖਾ ਹੋ ਜਾਣਾ। ਉਹਦੀ ਮਿਸਾਲ ਅੱਜ ਦੇਖਣ ਨੂੰ ਮਿਲੀ ਹੈ। ਦੇਖੋ, ਜਦੋਂ ਇਲੈਕਸ਼ਨ ਹਾਲੇ ਚੱਲਦਾ ਪਿਆ ਸੀ, ਨਤੀਜਾ ਚੱਲਦਾ ਪਿਆ ਸੀ ਇਲੈਕਸ਼ਨ ਦਾ, ਵਿੱਚੋਂ ਹੀ ਮਨੀਸ਼ ਸਿਸੋਦੀਆ ਨੇ ਕਹਿਤਾ ਕਿ ਇਹ ਮੋਦੀ ਦੀ ਲਹਿਰ ਨਹੀਂ, EVM ਦੀ ਲਹਿਰ ਆ। ਔਰ ਇਹ PhD ਕਰ ਚੁੱਕੇ ਆ EVM ਦੇ ਨਾਲ ਟੈਂਪਰਿੰਗ ਦੇ ਮਾਮਲੇ 'ਚ। ਪਰ ਠੀਕ ਉਸੇ ਵੇਲੇ ਇਹਨਾਂ ਦੀ ਜਿਹੜੀ ਚਾਂਦਨੀ ਚੌਂਕ ਤੋਂ ਵਿਧਾਇਕਾ ਬੀਬੀ ਅਲਕਾ ਲਾਂਬਿਆ, ਉਹ ਇਸ ਚੀਜ਼ ਤੋਂ ਵੱਖਰੀ ਰਾਏ ਰੱਖ ਰਹੀ ਸੀ, ਮੁਖਤਲਿਫ ਵਿਚਾਰ ਦੇ ਰਹੀ ਸੀ। ਉਹ ਕਹਿੰਦੀ ਸੀ ਕਿ ਸਾਨੂੰ ਅੰਤਰ ਝਾਤ ਦੀ ਲੋੜ ਹੈ। ਮੈਂ ਨਹੀਂ ਕਹਿੰਦੀ ਜਾਤੀ ਤੌਰ ਤੇ ਕਿ ਕੁਛ EVM ਮਸ਼ੀਨਾਂ ਨੇ ਇਹੋ ਜਿਹਾ ਕੀਤਾ। ਮੇਰੇ ਇਲਾਕੇ ਦੇ ਵਿੱਚ ਬਹੁਤ ਕੁਛ ਇਹੋ ਜਿਹਾ ਹੋਇਆ ਜੋ ਸਾਡੀ ਹਾਰ ਦਾ ਕਾਰਨ ਬਣਿਆ। ਇਹ ਜ਼ਮੀਨੀ ਪੱਧਰ ਤੇ ਅਸੀਂ ਠੀਕ ਕਰ ਸਕਦੇ ਸੀ ਪਰ ਅਸੀਂ ਕਰ ਨਹੀਂ ਸਕੇ ਜੀ। ਕਪਿਲ ਮਿਸ਼ਰਾ ਨੇ ਵੀ ਕੁਛ ਇਹੋ ਜਿਹੀਆਂ ਗੱਲਾਂ ਕਹੀਆਂ। ਕੁੱਲ ਮਿਲਾ ਕੇ ਦੇਖੋ, ਜੋ ਮਰਜ਼ੀ ਸਫਾਈ ਦੇਣ, ਅੱਜ ਜਿਹੜੇ ਅਰਵਿੰਦ ਕੇਜਰੀਵਾਲ ਸਵੇਰ ਤੱਕ ਕਹਿੰਦੇ ਸੀ ਕਿ ਅੰਦੋਲਨ ਕਰਾਂਗੇ, ਉਹ ਸ਼ਾਮ ਤੱਕ ਹਾਰ ਕਬੂਲ ਵੀ ਕਰ ਗਏ। ਔਰ ਉਹਨਾਂ ਨੇ ਵਧਾਈ ਵੀ ਦਿੱਤੀ ਭਾਰਤੀ ਜਨਤਾ ਪਾਰਟੀ ਨੂੰ, ਔਰ ਅੱਗੇ ਤੋਂ ਕਿਹਾ ਕਿ ਅਸੀਂ ਰਲ ਮਿਲ ਕੇ ਕੰਮ ਕਰਾਂਗੇ। ਜੇ ਪਹਿਲਾਂ ਵੀ ਇਸ ਤਰ੍ਹਾਂ ਦੇ ਬਿਆਨ ਦਿੰਦੇ, ਪਹਿਲਾਂ ਜਾਬਾਂ ਦੇ ਭੇੜਾਂ 'ਚ ਨਾ ਪੈਂਦੇ, ਇੰਨਾ ਨੁਕਸਾਨ ਨਾ ਹੁੰਦਾ। ਕਿਉਂਕਿ ਦਿੱਲੀ ਵਾਲਿਆਂ ਨੇ ਪ੍ਰਧਾਨ ਮੰਤਰੀ ਚੁਣਿਆ ਸੀ, ਪ੍ਰਧਾਨ ਮੰਤਰੀ ਨੂੰ ਉਹ ਠੱਗਿਆ ਜੀ, ਉਹ ਚੋਰ ਆ ਜੀ, ਫਲਾਣਾ ਜੀ, ਧਮਕਾਣਾ ਜੀ, ਉਹਨਾਂ ਚੀਜ਼ਾਂ ਨੇ ਨੁਕਸਾਨ ਕੀਤਾ। ਚੁਣਿਆ ਦਿੱਲੀ ਦੇ ਲੋਕਾਂ ਨੇ ਤੇ ਉਹਨਾਂ ਦੇ ਪੈਸਿਆਂ ਦੇ ਇਸ਼ਤਿਹਾਰ ਕਦੀ ਉਹਦੀ ਸਟੇਟ 'ਚ ਦੇ ਕੇ, ਕਦੀ ਉਹਦੀ ਸਟੇਟ 'ਚ ਦੇ ਕੇ, ਉਹਨਾਂ ਨੂੰ ਛੱਡ ਕੇ ਲਵਾਰਸ ਵਾਂਗੂ ਕਦੀ ਉੱਧਰ ਭੱਜ ਗਏ, ਕਦੀ ਉੱਧਰ ਭੱਜ ਗਏ। ਗਲਤੀਆਂ ਹੋਈਆਂ। ਰਹਿੰਦਾ ਖੁੰਦਾ ਜਲੂਸ ਕੱਢਤਾ। ਉਹ ਜਤਿੰਦਰ ਤੋਮਰ ਦੀ ਡਿਗਰੀ ਨੇ, ਸੋਮਨਾਥ ਭਾਰਤੀ ਦੇ ਕਲੇਸ਼ ਨੇ, ਕਿੰਨਾ ਕੁਛ ਹੋਇਆ। ਉਹਨਾਂ ਚੀਜ਼ਾਂ ਨੂੰ ਇਹਨਾਂ ਨੇ ਠੀਕ ਕਰਨ ਦੀ ਥਾਂ ਤੇ ਪਰਦਾਪੋਸ਼ੀ ਕਰਨੀ ਉਹ ਬਿਹਤਰ ਸਮਝੀ, ਜਿਹਦਾ ਇਹ ਨੁਕਸਾਨ ਝੱਲਣਾ ਪਿਆ। ਅੱਜ ਇੱਕ ਤਰਫੀ ਜਿੱਤ ਹੈ ਜਿਹੜੀ ਉਹ ਅਰਜਿਤ ਕੀਤੀ ਹੈ ਭਾਰਤੀ ਜਨਤਾ ਪਾਰਟੀ ਨੇ। 184 ਸੀਟਾਂ ਲੈ ਕੇ ਮੇਰੇ ਖਿਆਲ ਦੇ ਨਾਲ 45 ਤੇ ਸਿਮਟ ਗਏ, 30 ਤੇ ਕਾਂਗਰਸ ਰਹਿ ਗਈ। ਕਾਂਗਰਸ ਜਿਹੜੀ ਹੈ ਉਹ ਫਿਰ ਵੀ ਆਪਣਾ ਵੋਟ ਪਰਸੈਂਟੇਜ ਬਹੁਤ ਜ਼ਿਆਦਾ ਸੁਧਾਰ ਗਈ ਹੈ।
ਮੇਰੇ ਖਿਆਲ ਦੇ ਨਾਲ ਉਹਨਾਂ ਦੀ ਵੋਟ ਪਰਸੈਂਟੇਜ ਹੈ ਜਿਹੜੀ ਉਹ ਲਗਭਗ 9-10% ਵਧੀ ਹੈ ਜੇ ਆਪਾਂ ਗੱਲ ਕਰੀਏ ਪਿਛਲੇ ਵਿਧਾਨ ਸਭਾ ਇਲੈਕਸ਼ਨ ਦੇ ਮੁਕਾਬਲੇ। ਤੇ ਇਹਨਾਂ ਦੀ ਤਾਂ ਬਹੁਤ ਘੱਟ ਗਈ, 54 ਤੋਂ ਮੇਰੇ ਖਿਆਲ ਦੇ ਨਾਲ ਸਿੱਧੀ ਆ ਗਈ ਹੋਣੀ 26-27 ਤੇ। ਇਹ ਬਹੁਤ ਘੱਟ ਗਈ ਇਹਨਾਂ ਦੀ। ਭਾਰਤੀ ਜਨਤਾ ਪਾਰਟੀ ਵੀ 39% ਤੇ ਪਹੁੰਚ ਗਈ। ਜੇ ਇਹਦਾ ਮਤਲਬ ਇਹ ਆ ਕਿ ਜੇ ਅੱਜ ਵਿਧਾਨ ਸਭਾ ਦੇ ਇਲੈਕਸ਼ਨ ਹੋ ਜਾਣ ਤੇ ਭਾਰਤੀ ਜਨਤਾ ਪਾਰਟੀ 40 ਤੋਂ 45 ਦੇ ਦਰਮਿਆਨ ਸੀਟਾਂ ਲੈ ਜਾਂਦੀ ਹੈ। ਇਹ ਸੋਚਣਾ ਪਵੇਗਾ ਹੁਣ ਇਹਨਾਂ ਨੂੰ, ਆਮ ਆਦਮੀ ਪਾਰਟੀ ਵਾਲਿਆਂ ਨੂੰ, ਕਿ ਕਿਸ ਤਰ੍ਹਾਂ ਇਹਨਾਂ ਨੇ ਆਪਣਾ ਕੁਨਬਾ ਇਕੱਠਾ ਕਰਨਾ, ਕਿਸ ਤਰ੍ਹਾਂ ਆਪਣੀ ਹੋਂਦ ਨੂੰ ਬਚਾਉਣਾ ਹੈ। ਔਰ ਇਹ ਵੀ ਫੈਸਲਾ ਲੈਣਾ ਪਵੇਗਾ ਕਿ ਕੀ ਦਿੱਲੀ ਦੇ ਵਿੱਚ ਰਹਿ ਕੇ ਹੀ ਸਰਕਾਰ ਚਲਾਉਣੀ ਚਾਹੀਦੀ ਹੈ ਜਾਂ ਸਾਨੂੰ ਕੌਮੀ ਪੱਧਰ ਤੇ ਵਿਸਤਾਰ ਕਰਨਾ ਚਾਹੀਦਾ। ਕਿਉਂਕਿ ਵਿਸਤਾਰ ਜੇ ਕਰਨਾ ਫਿਰ ਇਹਨਾਂ ਨੂੰ ਮਾਡਲ ਕੋਈ ਹੋਰ ਲੱਭਣਾ ਪਵੇਗਾ। ਜਿੱਦਾਂ ਜਿਹੜੇ ਵੀ ਰਾਜ ਦੇ ਵਿੱਚ ਜਾਣਾ ਉੱਥੋਂ ਦੀ ਲੀਡਰਸ਼ਿਪ ਨੂੰ ਸਾਰਾ ਕੰਮ ਕਰ ਸਾਂਭ ਕੇ ਆਪ ਦਿੱਲੀ ਵੇਖਣੀ ਪਵੇਗੀ ਜਾਂ ਇਕੱਲਾ ਦਿੱਲੀ 'ਚ ਰਹਿਣਾ। ਇਹ ਫੈਸਲਾ ਹੁਣ ਇਹਨਾਂ ਨੂੰ ਕਰਨਾ ਪਵੇਗਾ। ਪਰ ਅੱਜ ਜੋ ਝਟਕਾ ਮਿਲਿਆ ਆਮ ਆਦਮੀ ਪਾਰਟੀ ਨੂੰ, ਉਹਦੇ ਨਾਲ ਇਕੱਲਾ ਆਮ ਆਦਮੀ ਪਾਰਟੀ ਜਿਹੜੀ ਲੀਡਰਸ਼ਿਪ ਹੈ ਉਹਦਾ ਹੀ ਮੋਰਾਲ ਨਹੀਂ ਡਿੱਗਾ। ਇਹਨਾਂ ਦੇ ਜਿਹੜੇ ਵਲੰਟੀਅਰਸ ਨੇ, ਜਿਹੜੇ ਇਹਨਾਂ ਦੇ ਨਾਲ ਜੁੜੇ ਜਜ਼ਬਾਤੀ ਤੌਰ ਤੇ ਲੋਕ, ਉਹਨਾਂ ਨੂੰ ਵੀ ਝਟਕਾ ਲੱਗਾ। ਪਰ ਇਹ ਸਮਝਣ ਦੀ ਜ਼ਰੂਰਤ ਆ ਕਿ ਇਹਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਕੋਈ ਬਹੁਤੀ ਮਿਹਨਤ ਨਹੀਂ ਕੀਤੀ। ਜ਼ਿਆਦਾਤਰ ਗਲਤੀ ਇਹਨਾਂ ਨੇ ਕੀਤੀ ਹੈ ਜਿਹੜੀ ਉਹ ਜਿੱਤ ਲੈ ਗਿਆ। ਉਹਨਾਂ ਦੀ ਜਿਹੜੀ ਜਿੱਤ ਹੈ ਉਹ ਹਿੰਦੂਤਵ ਦੀ ਜਿੱਤ ਆ। ਉਹਨਾਂ ਦੀ ਹਿੰਦੂਤਵ ਦੀ ਵੋਟ ਪੱਕੀ ਭੁਗਤ ਰਹੀ ਹੈ, ਜਦਕਿ ਜਿਹੜੀ ਸੈਕੂਲਰ ਵੋਟ ਆ ਇਹ ਵੰਡੀ ਜਾ ਰਹੀ ਹੈ ਕਾਂਗਰਸ ਤੇ ਆਮ ਆਦਮੀ ਪਾਰਟੀ 'ਚ। ਸੋ ਉਹ ਇੱਕ ਬੇਸਿਕ ਸਮੱਸਿਆ ਜਿੱਥੋਂ ਇਹਨਾਂ ਦੀ ਹਾਰਾਂ ਦਾ ਐਸਾ ਚੱਕਾ ਗਿਰਿਆ ਕਿ ਜਿਹੜਾ ਰੁਕਣ ਦਾ ਨਾਂ ਨਹੀਂ ਲੈਂਦਾ। ਹੁਣ ਇਸ ਗੱਲ ਨੂੰ ਆਪਾਂ ਬਹੁਤ ਲੰਮਾ ਵੀ ਲਿਜਾ ਸਕਦੇ ਪਰ ਸਮੇਂ ਦੀ ਕਮਤੀ ਹੈ। ਸੋ ਸਿਰਫ ਇੰਨਾ ਹੀ ਕਹਿ ਸਕਦੇ ਹਾਂ कि चमन वालों अगर तर्ज अमल अपना ना बदला तो चमन बदनाम भी होगा, चमन हैरान भी होगा। जी जी जी। अगली ਆਪਾਂ ਮਿੰਟੂ ਜੀ ਗੱਲ ਕਰੀਏ, ਮਸ਼ਹੂਰ ਪੱਤਰਕਾਰ ਸਾਰ ਦੇਸਾਈ ਨੇ ਆਪਣੇ ਸ਼ੋਅ ਦੇ ਵਿੱਚ ਮਹਿਮਾਨ ਨੂੰ ਬੁਲਾਉਣ ਦੇ ਉੱਤੇ ਧਮਕੀਆਂ ਤੇ ਸ਼ਿਕਾਇਤ। ਦੇਖੋ ਜਿਹੜਾ ਇਹ ਸਾਰ ਦੇਸਾਈ ਹੈ ਨਾ, ਇਹ ਬਹੁਤ ਵੱਡਾ ਪੱਤਰਕਾਰ ਹੈ ਇੰਡੀਆ ਟੁਡੇ ਦਾ ਜੀ। ਇਹਦਾ ਕਿ ਸ਼ੋਅ ਇੱਕ ਤੇ ਅੱਜ ਤੱਕ ਚੈਨਲ ਹੈ ਉਹਨਾਂ ਦਾ ਹਿੰਦੀ, ਇੱਕ ਅੰਗਰੇਜ਼ੀ ਚੈਨਲ ਆ। ਇਹ ਦੋਵਾਂ ਪਾਸੇ ਰਿਪੋਰਟਿੰਗ ਕਰਦਾ, ਉੱਧਰ ਵੀ ਵੈਸੇ ਪੇਸ਼ ਕਰ ਰਿਹਾ। ਔਰ ਬਹੁਤ ਪੁਰਾਣਾ ਪੱਤਰਕਾਰ ਹੈ, ਬੜੇ ਸੀਨੀਅਰ ਪੱਤਰਕਾਰਾਂ ਚੋਂ। ਕਿਉਂਕਿ ਕੱਲ ਨਕਸਲੀ ਹਮਲਾ ਹੋਇਆ, ਉਹਦੇ 'ਚ ਬੜਾ ਵੱਡਾ ਨੁਕਸਾਨ ਹੋਇਆ। ਸਾਰੇ ਚੈਨਲਾਂ ਤੇ ਅੱਜ ਦੋ ਹੀ ਡਿਬੇਟਾਂ ਸਨ, ਇੱਕ ਤੇ MCD ਇਲੈਕਸ਼ਨ ਦੂਜੀ ਇਹ ਕਿਉਂਕਿ ਕੱਲ ਦੀ ਘਟਨਾ ਬੇਹੀ ਹੋ ਗਈ ਹੈ। ਅੱਜ ਸਿਰਫ ਤੇ ਸਿਰਫ MCD ਚੋਣਾਂ ਦਾ ਹੀ ਖਿਆਲ ਹੈ ਸਾਰੇ ਚੈਨਲਾਂ ਨੂੰ। ਇਹ ਜਦੋਂ ਕੱਲ ਬਹਿਸ ਕਰਦੇ ਸੀ ਤੇ ਇਹਨੇ ਬਹਿਸ ਦੇ ਵਿੱਚ ਇੱਕ ਉੱਥੇ ਬੀਬੀ ਹੈਗੀ ਹੈ ਨੰਦਨੀ ਸੁੰਦਰ ਜੀ, ਪ੍ਰੋਫੈਸਰ ਆ ਯੂਨੀਵਰਸਿਟੀ ਦੀ, ਉਹਨੂੰ ਬਹਿਸ ਦੇ ਵਿੱਚ ਸੱਦਾ ਦੇ ਲਿਆ। ਸੱਦੇ 'ਚ ਉਹਨੇ ਆ ਕੇ ਸ਼ਾਮਲ ਹੋ ਗਈ, ਸ਼ਮੂਲੀਅਤ ਕਰ ਲਈ। ਸੋ ਜਦੋਂ ਉਹ ਡਿਬੇਟ ਚੱਲਦਾ ਪਿਆ ਸੀ, ਚੱਲਦੇ ਡਿਬੇਟ ਦੇ ਵਿੱਚ ਹੀ ਧਮਕੀਆਂ ਆਉਣੀਆਂ ਸ਼ੁਰੂ ਹੋ ਗਈਆਂ। ਕਿਸੇ ਸੰਗਠਨ ਨੇ ਈਮੇਲ ਕਰਕੇ ਕਿਹਾ ਕਿ ਇਹ ਜਿਹੜੀ ਬੀਬੀ ਆ ਇਹ ਨਕਸਲੀਆਂ ਦੀ ਪੈਰੋਕਾਰ ਆ, ਤੁਹਾਡੀ ਹਿੰਮਤ ਕਿਵੇਂ ਹੋਈ ਤੁਸੀਂ ਇਹਨੂੰ ਡਿਬੇਟ ਦੇ ਵਿੱਚ ਸੱਦਿਆ। ਔਰ ਨਾਲ ਇਹ ਵੀ ਕਹਿ ਦਿੱਤਾ ਕਿ ਅਸੀਂ ਇਹਦਾ ਜਿਹੜਾ ਸਖਤ ਨੋਟਿਸ ਲਵਾਂਗੇ ਅਤੇ ਕਾਨੂੰਨੀ ਕਾਰਵਾਈ ਵੀ ਕਰਾਂਗੇ। ਖੈਰ ਉਸ ਸੰਗਠਨ ਦਾ ਨਾਂ ਆ WRW ਲੂਮੀ, ਜਿਹੜੇ ਸੰਗਠਨ ਨੇ ਈਮੇਲ ਕੀਤਾ ਔਰ ਇਹ ਧਮਕੀ ਦਿੱਤੀ ਕਿ ਹਾਂ ਤੁਸੀਂ ਇਹਨੂੰ ਇੱਥੇ ਸੱਦਿਆ ਤੇ ਸੱਦਿਆ ਕਿਵੇਂ। ਮੈਂ ਵੈਸੇ ਨੰਦਨੀ ਸੁੰਦਰ ਦਾ ਥੋੜਾ ਜਿਹਾ ਪਿਛੋਕੜ ਤੁਹਾਨੂੰ ਦੱਸ ਦਿਆਂ। ਇਹ ਉਹਨਾਂ ਦੋ ਬੀਬੀਆਂ ਚੋਂ ਇੱਕ ਆ ਜਿਨ੍ਹਾਂ ਤੇ ਪਿੱਛੇ ਜੇ ਛੱਤੀਸਗੜ੍ਹ ਦੇ ਵਿੱਚ ਇੱਕ ਪੁਲਿਸ ਦਾ ਮੁਖਬਰ ਮਾਰੇ ਜਾਣ ਤੇ ਕਤਲ ਦਾ ਕੇਸ ਦਰਜ ਕਰ ਲਿਆ ਗਿਆ ਸੀ। ਉੱਥੋਂ ਦੇ ਪੁਲਿਸ ਅਫਸਰਾਂ ਨੇ, ਕਿਉਂਕਿ ਇਹ ਆਦਿਵਾਸੀਆਂ ਦੀ ਲੜਾਈ ਲੜਦੀਆਂ ਸਨ, ਆਦਿਵਾਸੀਆਂ ਦੀ ਸੇਵਾ 'ਚ ਉੱਥੇ ਜਾ ਕੇ ਜੁਟਦੀਆਂ ਸਨ, ਉਹਨਾਂ ਲਈ ਸਮਾਜ ਸੇਵਿਕਾ ਦੇ ਤੌਰ ਤੇ ਬਹੁਤ ਸਾਰਾ ਕੰਮ ਕਰਦੀਆਂ ਸਨ। ਸੋ ਇਹਨਾਂ ਨੂੰ ਉੱਥੋਂ ਤੋਂ ਕੱਢਣ ਲਈ ਉਸ ਕੇਸ ਦੇ ਵਿੱਚ ਝੂਠਾ ਫਸਾਇਆ ਗਿਆ। ਇੱਥੋਂ ਤੱਕ ਕਿ ਫਿਰ ਸੁਪਰੀਮ ਕੋਰਟ ਨੇ ਕਹਿਤਾ ਸੀਗਾ ਕਿ ਨਹੀਂ, ਇਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ। ਇਹ ਬੀਬੀਆਂ ਜਿਹੜੀਆਂ ਦੋਵੇਂ ਯੂਨੀਵਰਸਿਟੀ ਦੀਆਂ ਪ੍ਰੋਫੈਸਰਾਂ ਨੇ, ਇੱਥੇ ਜਾ ਕੇ ਉੱਥੇ ਸਮਾਜ ਸੇਵਾ ਦਾ ਕੰਮ ਕਰਦੀਆਂ ਪਈਆਂ ਤੇ ਤੁਸੀਂ ਇਹਨਾਂ ਨੂੰ ਉੱਥੋਂ ਜਾਨੀ ਇਹਨਾਂ ਦੀ ਰੜਕਣ ਹੈ ਤੁਹਾਡੇ ਅੱਖ ਦੇ ਵਿੱਚ, ਉਸ ਰੜਕਣ ਨੂੰ ਕੱਢਣ ਲਈ ਤੁਸੀਂ ਇਹਨਾਂ ਨੂੰ ਨਜਾਇਜ਼ ਕੇਸ 'ਚ ਫਸਾ ਰਹੇ। ਜਦੋਂ ਸੁਪਰੀਮ ਕੋਰਟ ਨੇ ਇਹਨਾਂ ਨੂੰ ਰਾਹਤ ਦਿੱਤੀ ਹੋਈ ਹੈ ਤੇ ਇੱਕ ਟੈਲੀਵਿਜ਼ਨ ਚੈਨਲ ਤੇ ਉਹਨਾਂ ਨੂੰ ਬੋਲਣ ਤੋਂ ਰੋਕਿਆ ਜਾ ਰਿਹਾ, ਇਹ ਤੇ ਵਿਚਾਰਾਂ ਦੀ ਸੰਘੀ ਘੁੱਟਣ ਵਾਲੀ ਗੱਲ ਆ। ਔਰ ਸਾਡੇ ਇੱਥੇ ਤੇ ਇਹੋ ਜਿਹਾ ਮਾਹੌਲ ਬਣਿਆ ਰਾਜਕਰਨਵੀਰ ਸਿੰਘ ਜੀ, ਪਿਛਲੇ ਸਾਲ ਵਸੀਮ ਅਕਰਮ ਜਿਹੜਾ ਇਸ ਸਮੇਂ ਮੇਰੇ ਖਿਆਲ ਦੇ ਨਾਲ ਆਸਟ੍ਰੇਲੀਆ ਦਾ ਨਾਗਰਿਕ ਆ,
ਪਾਕਿਸਤਾਨ ਦੀ ਨਾਗਰਿਕਤਾ ਮੇਰੇ ਖਿਆਲ ਦੇ ਨਾਲ ਛੱਡ ਗਿਆ ਸੀ, ਆਸਟ੍ਰੇਲੀਆ ਦੇ ਵਿੱਚ ਵਸੇਬਾ ਆਇਆ ਇਸ ਸਮੇਂ ਉਹਦਾ। ਉਹ ਆ ਕੇ ਇੱਕ ਸ਼ੋਅ ਦੇ ਵਿੱਚ ਪਾਰਟੀਸਪੇਟ ਕਰ ਰਿਹਾ ਸੀ ਤੇ ਚੱਲਦੇ ਸ਼ੋਅ ਦੇ ਵਿੱਚ ਕੈਮਰੇ ਚੱਲਦਿਆਂ ਦੇ ਸਾਹਮਣੇ ਇਹ ਆ ਕੇ ਇਹੋ ਜਿਹੇ ਗੁੰਡੇ ਜਿਹੜੇ ਉਹਦੇ ਗੱਲ ਪੈ ਗਏ ਸੀ ਔਰ ਮਸਾ ਬਚਿਆ ਸੀ ਵਸੀਮ ਅਕਰਮ, ਸਟੂਡੀਓ ਦੇ ਵਿੱਚ ਆ ਕੇ ਉਹਦੇ ਗੱਲ ਪੈ ਗਏ ਸਨ। ਸੋ ਇਹ ਜਿਹੜਾ ਮਾਹੌਲ ਚੱਲਦਾ ਪਿਆ, ਇਹ ਮਾਹੌਲ ਬੜਾ ਖਤਰਨਾਕ ਆ। ਹੁਣ ਦੇਖੋ ਜੇ ਇਸ ਤਰ੍ਹਾਂ ਦਾ ਮਾਹੌਲ ਬਣੇਗਾ ਤੇ ਫਿਰ ਤੇ ਸਾਨੂੰ ਸੋਚਣਾ ਪਵੇਗਾ ਫਿਰ ਕਿਉਂ ਨਾ ਇਹ ਇਹੋ ਜਿਹਾ ਕੰਮ ਕਰਨ ਕਿ ਇੱਕ ਬੋਰਡ ਬਣਾ ਦੇਣ ਜਿਹਦਾ ਨਾਂ ਰੱਖ ਦੇਣ ਪੱਤਰਕਾਰ ਕੰਟਰੋਲ ਬੋਰਡ, ਜੋ ਇਹ ਤੈਅ ਕਰੇ ਕਿ ਕੱਲ ਨੂੰ ਕਿਹੜੀ ਖਬਰ ਛਪਣੀ ਆ, ਕੱਲ ਨੂੰ ਕਿਹੜੇ ਚੈਨਲ ਨੇ ਕਿਹੜਾ ਗੈਸਟ ਲਿਆਉਣਾ। ਇੱਕ ਲੀੜਾ ਲੱਤਾ ਕਮਿਸ਼ਨ ਬਣਾ ਦੇਣ ਜੋ ਲੋਕਾਂ ਦਾ ਪਹਿਰਾਵਾ ਚੈੱਕ ਕਰੇ, ਜਿਹਦੇ ਲੀੜੇ ਭਾਰਤੀ ਸੰਸਕ੍ਰਿਤੀ ਦੇ ਮੇਚ ਨਾ ਹੋਣ। ਉਹ ਲੀੜਾ ਲੱਤਾ ਕਮਿਸ਼ਨ ਉਹਨੂੰ ਲੱਤਾਂ ਤੋਂ ਫੜ ਕੇ ਕੰਡਿਆਂ ਤੇ ਘੜੀਸੇ ਤਾਂ ਜੋ ਅੱਗੇ ਤੋਂ ਉਹਨੂੰ ਸਵਦੇਸ਼ੀ ਪਹਿਰਾਵੇ ਦੀ ਮਹੱਤਤਾ ਸਮਝ ਆ ਸਕੇ। ਤੇ ਜੇ ਇਹੋ ਹੀ ਕੰਮ ਕਰਨਾ ਤਾਂ ਪ੍ਰਧਾਨ ਮੰਤਰੀ ਇੱਕ ਠੋਕ ਨਾਂ ਦਾ ਟ੍ਰਿਬਿਊਨਲ ਹੀ ਬਣਾ ਦੇਵੇ ਕਿ ਜਿਹੜਾ ਦੇਸ਼ ਧਰੋਹੀਆਂ ਤੇ ਭਾਰਤ ਮਾਤਾ ਕੀ ਜੈ ਨਾ ਕਹਿਣ ਵਾਲਿਆਂ ਦੇ ਕੇਸਾਂ ਦਾ ਫੈਸਲਾ ਮੌਕੇ ਤੇ ਡਾਂਗ ਦੀ ਨੋਕ ਤੇ ਲਿਖੇ ਤੇ ਨਾਲ ਜੁਰਮਾਨਾ ਲਾ ਦੇਵੇ ਕਿ ਤੁਸੀਂ ਟੈਲੀਵਿਜ਼ਨ ਤੇ ਹੋਰ ਕੁਛ ਨਹੀਂ ਵੇਖਣਾ, ਸਿਰਫ ਤੇ ਸਿਰਫ 5 ਮਹੀਨੇ ਹਿੰਦੂ ਮੁਸਲਮਾਨ ਵਿਸ਼ੇ ਤੇ ਹੁੰਦੀ ਜਿਹੜੀ ਬਹਿਸ ਹੈ ਉਹੀ ਵੇਖਣੀ ਹੈ। ਕਿਉਂਕਿ ਹੁਣ ਬਾਕੀ ਤੇ ਸਾਰਾ ਕੁਛ ਹੋ ਗਿਆ, ਇਹੋ ਕੁਛ ਰਹਿ ਗਿਆ ਨਾ। ਤੁਸੀਂ ਤੈਅ ਕਰ ਦਿਓ, ਤੁਸੀਂ ਆਪਣੇ ਪੱਧਰ ਤੇ ਇਹਨਾਂ ਨੂੰ ਆਫੀਸ਼ੀਅਲੀ ਤਾਕਤਾਂ ਦੇ ਦਿਓ ਕਿ ਭਾਈ ਤੁਸੀਂ ਆਹ ਕੰਮ ਫਲਾਣਿਆਂ ਨੂੰ ਨਹੀਂ ਕਰਨ ਦੇਣਾ, ਆਹ ਕੰਮ ਧਮਕਾਣਿਆਂ ਨੂੰ ਨਹੀਂ ਕਰਨ ਦੇਣਾ। ਪੱਤਰਕਾਰਾਂ ਦੇ ਕੰਮ ਵੀ ਤੁਸੀਂ ਤੈਅ ਕਰ ਦਿਓ, ਲੋਕਾਂ ਦੇ ਖਾਣ ਪੀਣ ਦੇ ਕੰਮ ਵੀ ਤੁਸੀਂ ਤੈਅ ਕਰ ਦਿਓ, ਲੋਕਾਂ ਨੇ ਪਹਿਨਣਾ ਕੀ ਹੈ ਉਹ ਵੀ ਤੈਅ ਕਰ ਦਿਓ। ਜੇ ਤੁਹਾਡਾ ਵੱਸ ਚੱਲੇ ਜਿਹੜੇ ਜੰਮਦੇ ਬੱਚੇ ਆ ਉਹਨਾਂ ਲਈ ਵੀ ਇੱਕ ਇਹੋ ਜਿਹਾ ਬੋਰਡ ਬਣਾ ਦਿਓ ਜਿਹੜਾ ਦਾ ਨਾਮਕਰਨ ਉਹਨਾਂ ਤੋਂ ਪੁੱਛ ਕੇ ਕੀਤਾ ਜਾਵੇ। ਕਿਉਂਕਿ ਜੇ ਕਰੀਨਾ ਕਪੂਰ ਦੇ ਘਰ ਬੱਚਾ ਜੰਮਦਾ ਤੇ ਉਹ ਨਾਂ ਤੇ ਮੂੰਹ ਰੱਖਦੀ ਹੈ, ਉਹਦੇ ਤੋਂ ਵਿੱਚ ਕਪੀਰ ਹੈ। ਜੀ ਜੀ ਜੀ। ਅਗਲੀ ਗੱਲ ਕਰੀਏ ਭਗਵੰਤ ਮਾਨ ਦੇ ਬੜਬੋਲੇਪਣ ਦੇ ਉੱਤੇ ਫੂਲਕਾ ਨੇ ਕੱਸਿਆ ਨਿਸ਼ਾਨਾ। ਦੇਖੋ ਰਾਜ ਕਰਨਵੀਰ ਸਿੰਘ ਜੀ ਬੜੀ ਸਿੱਧੀ ਤੇ ਸਪਸ਼ਟ ਗੱਲ ਆ ਕਿ ਜਿਹੜੀ ਜਿੱਤ ਹੁੰਦੀ ਹੈ ਨਾ, ਹਿੰਦੀ ਚੋਂ ਕਹਿੰਦੇ ਕਿ ਜੀਤ ਹਰਸ਼ੋ ਹਲਾਸ ਲਾਤੀ ਹੈ ਔਰ ਹਾਰ ਬੇਖਰਾਬ ਲਾਤੀ ਹੈ। ਜੀ ਜੀ, ਇਹ ਹਿੰਦੀ ਦੀ ਕਹਾਣੀ। ਜੇ ਪੰਜਾਬੀ ਚ ਇਹਦਾ ਲੱਥਾ ਕਰੀਏ ਕਿ ਜਿੱਤ ਜਿਹੜੀ ਹੈ ਉਲਾਸ ਲਿਆਉਂਦੀ ਹੈ ਤੇ ਹਾਰ ਜਿਹੜੀ ਉਹ ਬਖਰੇਵਾਂ ਲਿਆਉਂਦੀ ਹੈ। ਉਹ ਹਾਰਾਂ ਨੇ ਇਹਨਾਂ ਨੂੰ ਬਿਖਰਾ ਦਾ ਸ਼ਿਕਾਰ ਕਰ ਦਿੱਤਾ। ਔਰ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਖਿੰਡੀ ਹੋਈ ਸ਼ਕਤੀ ਮਿੱਟੀ ਦੇ ਸਮਾਨ ਆ। ਅੱਜ ਇਹਨਾਂ ਦੀ ਸ਼ਕਤੀ ਖਿੰਡਦੀ ਜਾ ਰਹੀ ਹੈ। ਭਗਵੰਤ ਮਾਨ ਨੇ ਆਪਣੇ ਦਿਲ ਦੇ ਬਲਬਲੇ ਕੱਢੇ। ਪਹਿਲਾਂ ਤੇ ਟਾਈਮਿੰਗ ਦੇਖੋ, ਉਹ ਇੰਨੇ ਦਿਨ ਚੁੱਪ ਰਿਹਾ ਕਿ ਇਹੋ ਜਿਹੀਆਂ ਗੱਲਾਂ ਉਹ ਲਾਈਵ ਹੋ ਕੇ ਸਿੱਧਾ ਫੇਸਬੁੱਕ ਤੇ ਕਰ ਦਿੰਦਾ ਹੁੰਦਾ ਸੀ, ਦਿਲ ਦੇ ਜਜ਼ਬਾਤ ਸਾਂਝੇ ਕਰ ਲੈਂਦਾ ਹੁੰਦਾ ਸੀ। ਐਤਕੀ ਉਹਨੇ ਰਸਤਾ ਕੀ ਚੁਣਿਆ ਕਿ ਉਹਨੇ ਇੱਕ ਅਖਬਾਰ ਨੂੰ ਇੰਟਰਵਿਊ ਦਿੱਤਾ ਔਰ ਅਖਬਾਰ ਦਾ ਇੰਟਰਵਿਊ ਛਪਦਾ ਕਿੱਦਣ ਆ ਜਿਸ ਦਿਨ MCD ਦਾ ਨਤੀਜਾ ਆਉਣਾ ਸੀ। ਕਿਉਂ ਇਹ ਹੁਣ ਇਤਫਾਕ ਆ ਜਾਂ ਉਸ ਇੰਟਰਵਿਊ ਨੂੰ ਛਪਵਾਇਆ ਹੀ ਉਸੇ ਦਿਨ ਗਿਆ? ਇਹ ਤੇ ਭਗਵੰਤ ਮਾਨ ਜਾਣਦਾ ਜਾਂ ਛਾਪਣ ਵਾਲਾ ਪੱਤਰਕਾਰ ਜਾਣਦਾ, ਸਾਨੂੰ ਇਹਦਾ ਪਤਾ ਨਹੀਂ। ਲੋਕ ਚਰਚਾ ਕਰਦੇ ਪਏ ਆ ਕਿ ਅੱਜ ਹੀ ਕਿਉਂ ਇੰਟਰਵਿਊ ਦਿੱਤਾ, ਇੰਨੇ ਦਿਨ ਮਾਨ ਚੁੱਪ ਕਿਉਂ ਰਿਹਾ, ਇਹਦੇ ਪਿੱਛੇ ਕਾਰਨ ਕੀ ਹੈ? ਫਿਰ ਉਹਨੇ ਇੰਟਰਵਿਊ ਦੇ ਵਿੱਚ ਜੋ ਆਪਣੀਆਂ ਦਿਲ ਦੀਆਂ ਗੱਲਾਂ ਕੀਤੀਆਂ ਨੇ ਉਹ ਹੈਰਾਨ ਕਰਦੀਆਂ। ਉਹਨੇ ਇੱਥੋਂ ਤੱਕ ਕਹਿ ਦਿੱਤਾ ਕਿ ਪਾਰਟੀ ਨੇ ਮੇਰੀ ਕਦਰ ਹੀ ਨਹੀਂ ਪਾਈ ਔਰ ਸਾਡੀ ਹਾਲਤ ਉਹ ਕਹਿੰਦਾ ਕਿ ਉਸ ਕ੍ਰਿਕਟ ਟੀਮ ਵਰਗੀ ਸੀ ਜਿਹੜੀ ਮੁਹੱਲਾ ਪੱਧਰ ਤੇ ਖੇਡਦੀ ਫਿਰਦੀ ਹੈ, ਜਿਹਦੇ ਵਿੱਚ ਸਾਰੇ ਹੀ ਕਪਤਾਨ ਹੁੰਦੇ ਆ, ਵਾਲੀਬਾਲ ਕੋਈ ਨਹੀਂ ਹੁੰਦਾ। ਇੱਥੋਂ ਤੱਕ ਕਹਿਤਾ ਕਿ ਗਰਮ ਖਿਆਲੀਆਂ ਦੇ ਨਾਲ ਨਜ਼ਦੀਕੀ ਸੀ ਜਿਹੜੀ ਉਹ ਸਾਨੂੰ ਲੈ ਡੁੱਬੀ। ਇੱਥੋਂ ਤੱਕ ਕਹਿਤਾ ਕਿ ਟਿਕਟਾਂ ਦੀ ਵੰਡ ਗਲਤ ਹੋਈ, ਮੈਨੂੰ ਟਿਕਟਾਂ ਦੀ ਵੰਡ ਵਾਲੀ ਜਿਹੜੀ ਕਮੇਟੀ ਸੀ ਉਹਦੇ ਚੋਂ ਬਾਹਰ ਕੱਢ ਦਿੱਤਾ ਗਿਆ। ਭਗਵੰਤ ਮਾਨ ਤੇ ਵੀ 100 ਸਵਾਲ ਖੜੇ ਹੁੰਦੇ ਆ। ਜਦੋਂ ਇਹ ਸਭ ਕੁਝ ਚੱਲਦਾ ਪਿਆ ਸੀ ਤੇ ਲੋਕ ਜਦੋਂ ਕਹਿੰਦੇ ਸਨ ਉਦੋਂ ਤੁਸੀਂ ਅੱਗੋਂ ਤੁਸੀਂ ਝਵੀਆਂ ਲੈ ਕੇ ਪੈ ਜਾਂਦੇ ਸੋ ਨਹੀਂ ਤੁਹਾਨੂੰ ਬੜਾ ਪਤਾ ਸਭ ਕੁਝ ਠੀਕ ਚੱਲਦਾ ਪਿਆ, ਸਭ ਕੁਝ ਠੀਕ ਚੱਲਦਾ ਪਿਆ। ਤੁਹਾਡਾ ਜਦੋਂ ਡਾਊਨਫਾਲ ਚੱਲਿਆ ਉਹ ਚੱਲਿਆ ਸੁੱਚਾ ਸਿੰਘ ਛੋਟੇਪੁਰ ਦੀ, ਜਦੋਂ ਤੁਸੀਂ ਛੁੱਟੀ ਕਰ ਦਿੱਤੀ ਤੇ ਜਿਨ੍ਹਾਂ ਨੇ ਛੁੱਟੀ ਵੇਲੇ ਦਸਤਖਤ ਕੀਤੀ ਸੀ ਭਗਵੰਤ ਮਾਨ ਤੇ ਉਹਨਾਂ ਦੇ ਵਿੱਚੋਂ ਟੌਪ ਤੇ ਸੀ। ਜਦੋਂ ਡਾਕਟਰ ਧਰਮਵੀਰ ਗਾਂਧੀ ਪਾਰਟੀ ਚੋਂ ਕੱਢਿਆ ਉਦੋਂ ਵੀ ਭਗਵੰਤ ਮਾਨ ਸੀ। ਜਦੋਂ ਸੁਮੇਲ ਸਿੰਘ ਸਿੱਧੂ ਦੀ ਛੁੱਟੀ ਕੀਤੀ ਕਿੰਨੇ ਬੰਦੇ ਆ, ਉਦੋਂ ਭਗਵੰਤ ਮਾਨ ਚੁੱਪ ਰਿਹਾ। ਜਿਹੜੇ ਬੰਦੇ ਛੱਡਦੇ ਗਏ ਭਗਵੰਤ ਮਾਨ ਕਦੇ ਬੋਲਿਆ ਨਹੀਂ। ਟਿਕਟਾਂ ਵਾਲੀ ਜਿਹੜੀ ਪਹਿਲੀ ਸੂਚੀ ਸੀ, ਦੂਜੀਆਂ ਸੂਚੀਆਂ ਦਾ ਤੇ ਮੈਨੂੰ ਪਤਾ ਨਹੀਂ, ਜਿਹੜੀ ਪਹਿਲੀ ਸੂਚੀ ਸੀ
ਉਹਦੇ 'ਚ ਸਾਰੇ ਹੀ ਕਹਿੰਦੇ ਸਨ, ਕਿਉਂਕਿ ਜਦੋਂ ਸੁਖਬੀਰ ਸਿੰਘ ਬਾਦਲ ਨੇ ਪਹਿਲੀ ਸੱਟੇ ਰੌਲਾ ਪਾਤਾ ਸੀ ਕਿ ਇਹਨਾਂ ਨੇ 2-2 ਕਰੋੜ ਰੁਪਈਆ ਲੈ ਕੇ ਕਰੋੜ ਰੁਪਈਆ ਲੈ ਕੇ ਇਹ ਟਿਕਟਾਂ ਦੀ ਜਿਹੜੀ ਵੰਡ ਕੀਤੀ ਪਹਿਲੀ ਸੂਚੀ ਵੇਲੇ, ਤੁਹਾਨੂੰ ਯਾਦ ਹੋਣਾ, ਉਦੋਂ ਸੁੱਚਾ ਸਿੰਘ ਛੋਟੇਪੁਰ ਤੇ ਭਗਵੰਤ ਮਾਨ ਦਾ ਹੀ ਪਹਿਲਾ ਬਿਆਨ ਸੀ ਕਿ ਨਹੀਂ, ਟਿਕਟਾਂ ਦੀ ਵੰਡ ਜਿਹੜੀ ਹੈ ਸਾਡੀ ਦੇਖ ਰੇਖ 'ਚ ਹੋਈ ਆ ਤੇ ਉਹ ਪਾਰਦਰਸ਼ੀ ਢੰਗ ਨਾਲ ਹੋਈ। ਤੇ ਫਿਰ ਉਹ ਜਿਹੜੀ ਪਹਿਲੀ ਸੂਚੀ ਸੀ ਉਹਦੇ ਵਿੱਚੋਂ ਵੀ 3 ਹੀ ਜਿੱਤੇ, ਮੇਰੇ ਖਿਆਲ ਦੇ ਨਾਲ 2-3 ਹੀ ਜਿੱਤੇ, ਬਾਕੀ ਸਾਰੇ ਲੁੜਕ ਗਏ। ਜਿਹੜੀ ਟਿਕਟਾਂ ਦੀ ਵੰਡ ਸਹੀ ਵੀ ਹੋਈ, ਜਿਹਨਾਂ ਨੂੰ ਤੁਸੀਂ ਮੋਹਰਬੰਦ ਕੀਤਾ ਕਿ ਠੀਕ ਹੈ ਜੀ ਇਹ ਸਹੀ ਹੋਈ ਆ, ਉਹਦੇ ਵਿੱਚੋਂ ਕਿਹੜੇ ਸਾਰੇ ਜਿੱਤ ਗਿਆ। ਸੋ ਭਗਵੰਤ ਮਾਨ ਤੇ ਵੀ ਕਈ ਸਵਾਲ ਖੜੇ ਹੋਣਗੇ, ਪਰ ਜੋ ਅੱਜ ਫੂਲਕੇ ਨੇ ਰਿਐਕਟ ਕੀਤਾ ਉਹਦੀ ਇੰਟਰਵਿਊ ਤੇ, ਉਹ ਬੜਾ ਦਿਲਚਸਪ ਆ। ਫੂਲਕਾ ਸਾਹਿਬ ਕਹਿੰਦੇ ਜੀ ਕਿ ਦੇਖੋ, ਉਹ ਕਹਿੰਦੇ ਕਿ ਕੇਜਰੀਵਾਲ ਤੇ ਸਵਾਲ ਉਠਾਏ ਜਾਣ ਦਾ ਜਿਹੜਾ ਮੁੱਦਾ, ਉਹ ਕਹਿੰਦੇ ਕਿ ਭਗਵੰਤ ਮਾਨ ਨੂੰ EVM ਤੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਤੇ ਸਵਾਲ ਉਠਾਉਣ ਤੋਂ ਪਹਿਲਾਂ ਆਪਣੇ ਅੰਦਰ ਝਾਕਣਾ ਚਾਹੀਦਾ ਜੀ। ਤੇ ਨਾਲ ਉਹਨਾਂ ਕਿਹਾ ਕਿ ਇਹ ਬਹੁਤ ਵੱਡੀ ਪਾਰਟੀ ਹੈ, ਪਾਰਟੀ ਦੀ ਜਿੱਤ ਹਾਰ ਹੁੰਦੀ ਰਹਿੰਦੀ, ਇਹਦਾ ਮਤਲਬ ਇਹ ਨਹੀਂ ਕਿ ਸਭ ਚੀਜ਼ਾਂ ਜਿਹੜੀਆਂ ਉਹ ਲੀਡਰਸ਼ਿਪ ਤੇ ਥੋਪ ਦਿੱਤੀਆਂ ਜਾਣ। ਨਾਲ ਉਹਨਾਂ ਨੇ ਕਿਹਾ ਕਿ ਨਵਜੋਤ ਸਿੱਧੂ ਤੇ ਮਨਪ੍ਰੀਤ ਪਾਰਟੀ 'ਚ ਆਉਂਦੇ ਸਨ, ਮਨਪ੍ਰੀਤ ਬਾਦਲ ਪਾਰਟੀ 'ਚ ਆਉਂਦੇ ਸੀ, ਪੰਜਾਬ ਦਾ ਬਹੁਤ ਫਾਇਦਾ ਹੋ ਸਕਦਾ ਸੀ ਇਹਨਾਂ ਦੀ ਆਮਦ ਦੇ ਨਾਲ। ਉਹ ਕਹਿੰਦੇ ਕਿ ਕੁਝ ਲੋਕਾਂ ਨੇ ਇਹਨਾਂ ਨੂੰ ਪਾਰਟੀ 'ਚ ਆਉਣ ਨਹੀਂ ਦਿੱਤਾ। ਕੁਝ ਲੋਕ ਕੌਣ ਆ? ਉਹ ਇਸ਼ਾਰਾ ਸਿੱਧਾ ਭਗਵੰਤ ਮਾਨ ਵਾਲੇ ਆ। ਹੁਣ ਇੱਥੇ ਸੁਰ ਜਿਹੜੇ ਆ ਉਹ ਦੇਖੋ ਇੱਕ ਦੂਜੇ ਦੇ ਵਿਰੁੱਧ ਆ। ਉਧਰ ਗੁਰਪ੍ਰੀਤ ਵੜੈਚ ਹੈ ਜਿਹੜਾ, ਕਿਉਂਕਿ ਇਹਨਾਂ ਨੇ ਐਲਾਨ ਕੀਤਾ ਸੀਗਾ, ਜਿਹਦੀ ਆਪਾਂ ਗੱਲ ਵੀ ਕੀਤੀ ਸੀਗੀ, ਅਸੀਂ ਯਾਤਰਾ ਕੱਢਾਂਗੇ ਪੰਜਾਬ ਦੇ ਵਿੱਚ, ਤੇ ਯਾਤਰਾ ਬਾਰੇ ਵੀ ਗੁਰਪ੍ਰੀਤ ਸਿੰਘ ਵੜੈਚ ਦਾ ਹੋਰ ਬਿਆਨ ਆ ਗਿਆ। ਉਹ ਕਹਿੰਦਾ ਜੀ ਇਹ ਕੁਛ ਲੋਕਾਂ ਦਾ ਪ੍ਰੋਗਰਾਮ ਹੈ, ਪਾਰਟੀ ਦਾ ਨਹੀਂ। ਇਹਦਾ ਮਤਲਬ ਆ ਕਿ ਕੋਈ ਉੱਤਰ ਨੂੰ ਜਾਣ ਡਿਆ, ਕੋਈ ਦੱਖਣ ਨੂੰ ਜਾਣ ਡਿਆ, 9 ਪੂਰਬੀਏ 13 ਚੁੱਲ੍ਹੇ ਵਾਲੀ ਗੱਲ ਆ, ਤੇ ਹਰੇਕ ਬੰਦੇ ਦਾ ਚੁੱਲ੍ਹਾ ਆਪਣਾ ਅੱਡ ਆ। ਸੋ ਇੱਥੇ ਹੁਣ ਪਾਰਟੀ ਨੇ ਦੇਖਣਾ ਹੈ, ਪਾਰਟੀ ਨੇ ਤੈਅ ਕਰਨਾ ਕਿ ਕੀ ਅੱਗੇ ਜਾ ਕੇ ਇਸ ਪਾਰਟੀ ਦੇ ਵਿੱਚ ਪਾਟਕ ਜਿਹੜਾ ਵੱਧ ਸਕਦਾ ਜਾਂ ਇਹ ਨਾਰਮਲ ਹੈ, ਇਹਨੂੰ ਇਹ ਜਿਹੜਾ ਡੈਮੇਜ ਜਿਹੜਾ ਹੋਇਆ, ਇਸ ਡੈਮੇਜ ਕੰਟਰੋਲ ਨੂੰ ਕੋਈ ਐਕਸਰਸਾਈਜ਼ ਕਰਕੇ ਰੋਕ ਲਿਆ ਜਾਏਗਾ, ਕਿਉਂਕਿ ਪਾਟਕ ਤੇ ਸਾਫ਼ ਨਜ਼ਰ ਆ ਰਿਹਾ। ਦੂਜੀ ਗੱਲ, ਅੱਜ ਰਾਜਕਰਮਜੀਤ ਸਿੰਘ ਜੀ ਇੱਕ ਹੋਰ ਸਾਹਮਣੇ ਆ ਗਈ, ਭਗਵੰਤ ਮਾਨ ਦੇ ਘਰ ਦੇ ਵਿੱਚ ਸਨਾਟਾ ਪਸ ਰਿਹਾ, ਜਿਹੜੇ ਉਹਦੇ ਮੇਨ ਗੇਟ ਤੇ ਪੋਸਟਰ ਲੱਗੇ ਸਨ ਪਾਰਟੀ ਦੇ, ਉਹ ਵੀ ਪਾਟੇ ਪਏ ਆ, ਔਰ ਦੂਜਾ ਪਾੜ ਨਹੀਂ ਗਿਆ। ਇਹ ਹੁਣ ਇਹ ਚੀਜ਼ਾਂ ਜਿਹੜੀਆਂ ਉਹ ਬੜਾ ਖਤਰਨਾਕ ਸੰਕੇਤ ਕਰਦੀਆਂ ਪਈਆਂ। ਇਹਨਾਂ ਨੂੰ ਵੇਲਾ ਸੰਭਾਲਣ ਦੀ ਜ਼ਰੂਰਤ ਆ, ਜਾਂ ਇਹਨਾਂ ਨੂੰ ਕਿਸੇ ਫਾਜ਼ਲ ਦਾ ਲਿਖਿਆ ਸ਼ੇਰ ਹੈ ਜਿਹੜਾ ਉਹ ਯਾਦ ਕਰ ਲੈਣਾ ਚਾਹੀਦਾ कि आ कहीं मिलते हैं हम ताकि बहारें आ जाएं, इससे पहले के ताल्लुक में दरारें आ जाएं। सो इन्हां नूं किसी सुंदर जे बगीचे च मिल लेना चाहिए जिथे ठंडी छां होवे, थोड़ा जिहा ठंडे दिमाग नाल सोच लैन कि जिन्हां लोकां ने तुहाडे ते यकीन कीता, किसी ने अपने बापू दियां डांगां खा के तुहानूं वोट कीती है, किसी ने अपना दिहाड़ी दप्पा छड्ड के तुहाडे पिछे प्रचार कीता, उन्हां लोकां दा की कसूर है? जी जी। ਅਗਲੀ ਗੱਲ ਕਰੀਏ ਮਿੰਟੂ ਜੀ, ਵੀ ਨੀਤੀ ਆਯੋਗ ਦੇ ਮੈਂਬਰ ਨੇ ਕਿਸਾਨਾਂ ਦੇ ਆਮਦਨ ਟੈਕਸ ਲਾਉਣ ਦਾ ਦਿੱਤਾ ਸੁਝਾਅ, ਪੂਰੇ ਦੇਸ਼ ਵਿੱਚ ਵਿਰੋਧ। ਕਿਸਾਨ ਤਾਂ ਅੱਗੇ ਮਸਾਂ ਜਿਹੜਾ ਜੀ ਕਮਾਈ ਕਰਕੇ ਰੋਟੀ ਖਾਂਦੇ, ਹੋਰ ਟੈਕਸ ਲਾ ਦਿਓ ਇਹਨਾਂ ਤੇ। ਇਹ ਜਿਹੜੇ ਨੀਤੀ ਘੜੇ ਆ ਨਾ, ਪੰਜਾਬੀ ਚ ਮੁਹਾਵਰਾ ਨਾ ਮੀਏ ਦਾ ਮਿਸ਼ਰੀ ਖਾਂ, ਮੂੰਹ ਦੇ ਵਿੱਚ ਪਾਓ ਤੇ ਸਵਾਹ ਵੀ ਨਹੀਂ। ਇਹ ਨਾਂ ਦੇ ਨੀਤੀ ਘੜੇ ਆ। ਜਦੋਂ ਇਹਨਾਂ ਦੀਆਂ ਨੀਤੀਆਂ ਦਾ ਇਸ ਤਰ੍ਹਾਂ ਵਿਸ਼ਲੇਸ਼ਣ ਤੁਹਾਡੇ ਵਰਗਾ ਜਿਹੜਾ ਪੰਜਾਬ ਤੋਂ 7 ਸਮੁੰਦਰ ਦੂਰ ਬੈਠਾ ਉਹ ਵੀ ਕਰਕੇ ਦਲ ਸਿੱਟਾ ਕੱਢ ਦਿੰਦਾ, ਤੇ ਫਿਰ ਇਸੇ ਵਾਹ ਲਈ ਹੈ ਕਿ ਇਹਨਾਂ ਨੂੰ ਕਿਹਾ ਜਾਵੇ ਕਿ ਜਦੋਂ ਇਹਨਾਂ ਨੂੰ ਮੂੰਹ ਚ ਪਾਓ ਸਵਾਹ ਵੀ ਨਹੀਂ, ਨਾ ਭਾਵੇਂ ਇਹਨਾਂ ਦੇ ਮਿਸ਼ਰੀ ਖਾਣਾ, ਨਾ ਨੀਤੀ ਘੜੇ ਆ, ਨਾ ਨੀਤੀ ਠੀਕ ਹੈ ਤੇ ਨਾ ਇਹਨਾਂ ਦੀ ਨੀਤ ਠੀਕ ਹੈ। ਉੱਥੇ ਬੈਠੇ ਲੱਖਾਂ ਰੁਪਈਏ ਤਨਖਾਹ ਲਈ ਜਾਂਦੇ ਆ। ਦੁੱਖ ਦਰਦ ਪਤਾ ਇਹਨਾਂ ਨੂੰ ਕਿਸਾਨਾਂ ਦਾ ਕੀ ਹੈ। ਹੁਣ ਦੇਖੋ, ਇਹ ਜਿਹੜਾ ਬੰਦਾ ਹੈ ਜਿਹਨੇ ਇਹ ਖੇਤੀ ਟੈਕਸ ਲਾਉਣ ਦੀ ਵਕਾਲਤ ਕੀਤੀ ਹੈ, ਇਹਦਾ ਨਾਮ ਹੈ ਵਿਵੇਕ ਦੇਬਰਾਓ, ਨੀਤੀ ਆਯੋਗ ਦਾ ਮੈਂਬਰ ਆ। ਇਹਨੇ ਸਿਫਾਰਿਸ਼ ਕਰ ਦਿੱਤੀ, ਕਹਿੰਦਾ ਕਿ ਜੀ ਕਿਸਾਨਾਂ ਤੇ ਟੈਕਸ ਲਾਗੂ ਕਰ ਦਿੱਤਾ ਜਾਵੇ। ਇਹ ਰੌਲਾ ਪੈ ਗਿਆ, ਸਾਰੇ ਮੁਲਕ ਦੇ ਵਿੱਚ ਤਰਥੱਲੀ ਮੱਚ ਗਈ, ਭੁਚਾਲ ਆ ਗਿਆ ਕਿ ਇਹ ਕਿਹੋ ਜਿਹਾ ਇਹ ਨੀਤੀ ਆਯੋਗ ਆ ਕਿ ਜਿਹੜਾ ਕਿਸਾਨਾਂ ਦਾ ਪੱਠਾ ਹੀ ਬਿਲਕੁਲ ਬਿਠਾਉਣ ਚ ਲੱਗ ਪਿਆ। ਇਹ ਕਿਹੜੀ ਨੀਤੀ ਬਣਾਉਣ ਲੱਗ ਪਿਆ। ਫਿਰ ਅਰੁਣ ਜੇਤਲੀ ਜਿਹਨੇ ਸਮੇਂ ਦੀ ਨਜ਼ਾਕਤ ਵੇਖੀ, ਸਮੇਂ ਦੀ ਨਬਜ਼ ਪਛਾਣੀ, ਇਹ ਤੇ ਦਾ ਪੁੱਠਾ ਪੈਣ ਗਿਆ। ਫਿਰ ਉਹਨੇ ਆਫੀਸ਼ੀਅਲੀ ਆ ਕੇ ਪ੍ਰੈਸ ਕਾਨਫਰੰਸ ਕੀਤੀ ਔਰ ਪ੍ਰੈਸ ਕਾਨਫਰੰਸ ਕਰਕੇ ਸਾਫ਼ ਕਰ ਦਿੱਤਾ ਕਿ ਇਹੋ ਜਿਹੀ ਕੋਈ ਗੱਲ ਨਹੀਂ। ਹਾਂ, ਉਹ ਕਹਿੰਦਾ ਕਿ ਮੈਂ ਉਹ ਪਹਿਰਾ ਪੜ੍ਹਿਆ ਜਿਹੜੀਆਂ ਸਿਫਾਰਿਸ਼ਾਂ ਆਈਆਂ ਨੇ ਨੀਤੀ ਆਯੋਗ ਦੀਆਂ, ਉਸ ਪਹਿਰੇ ਦੇ ਵਿੱਚ ਲਿਖਿਆ ਗਿਆ ਕਿ ਟੈਕਸ ਲਾ ਦਿੱਤਾ ਜਾਵੇ ਕਿਸਾਨਾਂ ਤੇ। ਇਹਦੇ ਨਾਲ ਨਾ ਸਿਰਫ ਸਰਕਾਰ ਨੂੰ ਵਧੇਰੇ ਮਾਲੀਆ ਮਿਲੇਗਾ, ਬਲਕਿ ਇਸ ਧਨ ਰਾਸ਼ੀ ਦੀ ਵਰਤੋਂ ਸਮਾਜਿਕ ਖੇਤਰ ਦੇ ਵਿਕਾਸ ਪ੍ਰੋਗਰਾਮਾਂ 'ਚ ਕੀਤੀ ਜਾ ਸਕੇਗੀ।
ਹੁਣ ਦੇਖੋ, ਇਹ ਬੰਦਾ ਕਹਿੰਦਾ ਕਿ ਖੇਤੀ ਟੈਕਸ ਦੇ ਨਾਲ ਸਮਾਜਿਕ ਵਿਕਾਸ ਦੇ ਪ੍ਰੋਗਰਾਮਾਂ 'ਚ ਤੇਜ਼ੀ ਲਿਆਂਦੀ ਜਾ ਸਕੇਗੀ, ਇਹੋ ਹੀ ਇਹਦਾ ਕਹਿਣਾ। ਸੋ ਸਮਾਜ ਦੇ ਵਿਕਾਸ ਦੇ ਕੰਮ ਤੁਸੀਂ ਬਦਹਾਲ ਕਿਸਾਨ ਦੇ ਪੱਲੇ ਵੀ ਕਰਨੇ, ਹੋਰ ਕੁਛ ਨਹੀਂ ਹੈਗਾ ਤੁਹਾਡੇ ਕੋਲ, ਹੋਰ ਤੁਹਾਡੇ ਕੋਲ ਵਸੀਲੇ ਨਹੀਂ, ਹੋਰ ਤੁਹਾਡੇ ਕੋਲ ਸਰੋਤ ਨਹੀਂ। ਦੂਜੀ ਗੱਲ ਜਿਹੜੀ ਰਾਜ ਕਰਨਵੀਰ ਸਿੰਘ ਜੀ ਮਹੱਤਵਪੂਰਨ ਆ, ਸਾਡੇ ਇੱਥੇ ਦੱਸਦੇ ਆ ਕਿ 3 ਲੱਖ ਕਰੋੜ ਰੁਪਏ ਤੋਂ ਵੱਧ ਦਾ ਇਨਕਮ ਟੈਕਸ ਹੈ ਜਿਹੜਾ ਉਹ ਵੱਡੇ ਖਾਤੇ 'ਚ ਪਿਆ ਹੋਇਆ। 2014 ਦੇ ਵਿੱਚ ਇੱਕ ਅਧਿਕਾਰਤ ਅੰਕੜਾ ਨਿਕਲਿਆ ਸੀ, ਉਹਦਾ ਨਾਂ ਇਹਨਾਂ ਨੇ ਜਗ ਜ਼ਾਹਰ ਨਹੀਂ ਸੀ ਕੀਤਾ, ਪਰ ਇਹ ਜ਼ਰੂਰ ਦੱਸਦਾ ਸੀਗਾ ਕਿ 2014 ਦੇ 1 ਸਾਲ ਦੇ ਵਿੱਚ ਇੱਕੋ ਬੰਦੇ ਤੇ 20,728 ਕਰੋੜ ਦੇ ਜਿਹੜੀ ਇਨਕਮ ਟੈਕਸ ਦੀ ਦੇਣਦਾਰੀ ਖੜੀ ਹੈ, ਇੱਕੋ ਬੰਦੇ ਤੇ। ਔਰ ਕੁੱਲ ਦੇਸ਼ ਦਾ ਉਹ 11% ਬਣਦਾ ਸੀ। ਇੱਕ ਬੰਦੇ ਵੱਲ ਇੰਨੀ ਦੇਣਦਾਰੀ 1 ਸਾਲ ਦੀ। ਇੱਥੇ ਅਮਿਤਾਭ ਬੱਚਨ ਕੀ ਕਿੰਨੇ ਬੰਦੇ ਇਸ ਲਿਸਟ ਦੇ ਵਿੱਚ ਆਏ, ਇਸ ਫਹਿਰਿਸਤ ਦੇ ਵਿੱਚ ਆਏ ਆ ਕਿ ਟੈਕਸ ਜਿਹੜਾ ਇਹਨਾਂ ਦੇ ਵੱਲ ਬਕਾਇਆ ਖੜਾ। ਜਿਹੜਾ ਸੀਗਾ ਘੋੜਿਆਂ ਦਾ ਬਹੁਤ ਵੱਡਾ ਵਪਾਰੀ, ਘੋੜਿਆਂ ਦਾ ਵੀ, ਹਥਿਆਰਾਂ ਦਾ ਵੀ ਦਲਾਲ ਸੀਗਾ, ਹਸਨ ਅਲੀ, ਉਹਦੇ ਵੱਲ ਕਿੰਨਾ ਟੈਕਸ ਖੜਾ ਸੀ, ਕਿੰਨਾ ਟੈਕਸ, ਸੈਂਕੜੇ ਕਰੋੜ। ਦੱਸਦੇ ਆ ਕਿ 3 ਲੱਖ ਕਰੋੜ ਤੋਂ ਵੀ ਵੱਧ ਇਹੋ ਜਿਹੀ ਰਕਮ ਆ ਜਿਹੜੀ ਟੈਕਸਾਂ ਦੀ ਅੜੀ ਪਈ ਆ। ਔਰ ਇਸ ਤੋਂ ਵੀ ਵੱਡੀ ਗੱਲ ਆ ਕਿ ਟੈਕਸ ਚੋਰੀ ਕਿੰਨਾ ਹੁੰਦਾ। ਬਹੁਤ ਸਾਰਾ ਸਰਵਿਸ ਟੈਕਸ, ਵੈਟ ਟੈਕਸ, ਬਹੁਤ ਸਾਰਾ ਇਨਕਮ ਟੈਕਸ ਹੈ ਜਿਹੜਾ ਉਹ ਇਹ ਰਲ ਮਿਲ ਕੇ ਚੋਰੀ ਕਰਵਾਉਂਦੇ। ਉਹਨੂੰ ਰੋਕਣ, ਜਿਹੜੀਆਂ ਦੇਣਦਾਰੀਆਂ ਉਹ ਵਸੂਲ ਕਰਨ। ਤਾਂ ਮੇਰੇ ਖਿਆਲ ਦੇ ਨਾਲ ਜੋ ਇਹ ਕਹਿੰਦੇ ਆ ਕਿ ਵਿਕਾਸ ਦੇ ਕੰਮ ਕਰਨੇ ਸੀ, ਵਿਕਾਸ ਦੇ ਕੰਮ ਬਹੁਤ ਵਧੀਆ ਹੋ ਸਕਦੇ ਆ। ਜੀ ਉਹ ਵਿਕਾਸ ਦੇ ਕੰਮ ਕਰੋ, ਇਸ ਤਰ੍ਹਾਂ ਦੇ ਤੁਸੀਂ ਕ੍ਰਾਈਟੇਰੀਆ ਬਣਾਓ ਕਿ ਲੋਕ ਹੱਸ ਕੇ ਤੁਹਾਨੂੰ ਟੈਕਸ ਦੇਣ। ਇਸ ਤਰ੍ਹਾਂ ਦਾ ਪ੍ਰਬੰਧ ਕਰੋ, ਲੋਕ ਖੁਸ਼ੀ ਖੁਸ਼ੀ ਤੁਹਾਨੂੰ ਟੈਕਸ ਦੇਣ। ਆਪੇ ਦੇਸ਼ ਦਾ ਢਾਂਚਾ ਚੱਲੇ। ਕਰਨਾ ਤੁਸੀਂ ਕੁਛ ਨਹੀਂ ਗਾ, ਤੁਰਨਾ ਘੱਟ ਹੈ, ਚਰਨਾ ਤੁਸੀਂ ਜ਼ਿਆਦਾ, ਫਿਰ ਤੁਹਾਨੂੰ ਟੈਕਸ ਕਿਹਨੇ ਦੇਣਾ। ਸੋ ਜ਼ਰੂਰਤ ਹੈ ਕਿ ਤੁਸੀਂ ਆਪਣਾ ਟੈਕਸ ਪ੍ਰਬੰਧ ਠੀਕ ਕਰੋ, ਆਪਣਾ ਢਾਂਚਾ ਠੀਕ ਕਰੋ। ਪਰ ਆਹ ਜਿਹੜਾ ਤੁਸੀਂ ਵਿਕਾਸ ਦਾ ਬਹਾਨਾ ਲਾ ਕੇ ਕਿਸੇ ਦਾ ਵਿਨਾਸ਼ ਕਰੋਗੇ, ਇਹ ਚੰਗੀ ਗੱਲ ਨਹੀਂ। ਕਿ ਬਹੁਤ ਵੱਡਾ ਵਿਰੋਧ ਹੋਇਆ। ਆਉਣ ਵਾਲੇ ਦਿਨਾਂ 'ਚ ਸ਼ਾਇਦ ਇਹ ਹੋ ਸਕਦਾ ਸੀ ਲਾਗੂ ਕਰਨ ਦੀ ਸੋਚਦੇ, ਕਿਉਂਕਿ ਪਹਿਲਾਂ ਕਈ ਵਾਰੀ ਡਾਕਟਰ ਮਲ ਕੇ ਦੇਖਦੇ, ਚੂੰਡੀ ਵੱਢ ਕੇ ਦੇਖਦੇ ਆ ਕਿ ਟੀਕਾ ਲਾਉਣ ਤੋਂ ਪਹਿਲਾਂ ਪੀੜ ਕਿੰਨੀ ਕੁ ਮਨਾਉਂਦਾ। ਸੋ ਪੀੜ ਕਾਫੀ ਮਨਾਈ ਹੈ ਲੋਕਾਂ ਨੇ, ਇਸ ਕਰਕੇ ਅਰੁਣ ਜੇਤਲੀ ਨੂੰ ਇਹ ਬਿਆਨ ਤੁਰੰਤ ਰੱਦ ਕਰਨਾ ਪਿਆ। ਜੀ 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 ਅਗਲੀ ਮਿੰਟੂ ਜੀ ਆਪਾਂ ਗੱਲ ਕਰੀਏ ਵੀ ਕਾਂਗਰਸੀਆਂ ਨੇ ਇੱਕ ਹੋਰ ਕਤਲ ਕੀਤਾ, ਨਿਸ਼ਾਨਾ ਬਣਾਇਆ ਅਕਾਲੀ ਸਰਪੰਚ। ਬਸ ਪਾਰਟੀਆਂ ਦੇ ਨਾਂ ਬਦਲੇ ਆ, ਕੰਮ ਤਾਂ ਉਹੀ ਕੁਛ ਹੀ ਆ। ਦੇਖੋ, ਇਹਨਾਂ 'ਚ ਮੈਨੂੰ ਲੱਗਦਾ ਪੁਰਾਣਿਆਂ ਦੀ ਰੂਹ ਆ ਗਈ ਆ, ਉਹੀ ਕੁਛ ਕਰੀ ਜਾਂਦੇ ਆ। ਮਾਨਸੇ ਦੇ ਵਿੱਚ ਉਹ ਸਰਪੰਚ ਦੇ ਮੁੰਡੇ ਤੇ ਗੋਲੀਆਂ ਚਲਾਈਆਂ, ਸਰਪੰਚ ਦਾ ਮੁੰਡਾ ਮਰ ਗਿਆ, 20-22 ਸਾਲ ਦਾ ਗੱਭਰੂ ਮੁੰਡਾ ਸੀ, ਉਹ ਮਾਰ ਕੱਟਿਆ। ਸਰਪੰਚ ਮਸਾਂ ਮਰਦਾ ਬਚਿਆ। 4 ਦਿਨ ਦੀ ਘਟਨਾ ਪਹਿਲਾਂ ਦੀ, ਉਹਦੇ 'ਚ ਇੱਕ ਬਹੁਤ ਵੱਡੇ ਕਾਂਗਰਸੀ ਦਾ ਸਿੱਧਾ ਨਾਂ ਲਿਆ ਪੀੜਤਾਂ ਨੇ, ਪਰ ਉਹਨੂੰ ਕਿਸੇ ਨੇ ਪੁੱਛਿਆ ਹੀ ਨਹੀਂ। ਉਸ ਤੋਂ ਪਹਿਲਾਂ ਉਸੇ ਲੀਡਰ ਦਾ ਮੋਹਾਲੀ ਦੇ ਵਿੱਚ ਜਿਹੜਾ ਮੁੰਡਾ ਸੂਟਕੇਸ ਦੇ ਵਿੱਚ ਮਾਰ ਕੇ ਬੰਦ ਕੀਤਾ ਗਿਆ ਸੀ, ਉਸ ਕੇਸ ਦੇ ਵਿੱਚ ਵੀ ਨਾਂ ਆਇਆ ਸੀ ਕਿ ਇਹ ਲੁਕਵੀਂ ਸਪੋਰਟ ਕਰਦਾ ਪਿਆ, ਉਹਨੂੰ ਕਿਸੇ ਨੇ ਪੁੱਛਿਆ ਹੀ ਨਹੀਂ। ਹੁਣ ਇਹ ਕੱਲ ਜਿਹੜੀ ਘਟਨਾ ਵਾਪਰੀ ਹੈ, ਕੱਲ ਰਾਤ, ਯਾਨੀ ਖਬਰ ਅੱਜ ਦੀ ਹੈ, ਇਸ ਘਟਨਾ ਦੇ ਮੁਤਾਬਕ ਅਟਾਰੀ ਲਾਗੇ ਪਿੰਡ ਹੈ ਕੁਚੇਤ ਸਿੰਘ ਵਾਲਾ, ਉੱਥੋਂ ਦਾ ਸਰਪੰਚ ਸੀ ਅਕਾਲੀ ਗੁਰਪਿੰਦਰ ਸਿੰਘ ਲਾਲੀ ਉਹਦਾ ਨਾਂ ਸੀ। 32-33 ਵਰ੍ਹਿਆਂ ਦਾ ਸੀਗਾ, ਗੱਭਰੂ ਸੀਗਾ ਉਹ ਮੁੰਡਾ। ਉਹਦਾ ਟਕਰਾਅ ਹੋਇਆ ਕਿਤੇ ਪਿੰਡ ਦੇ ਕਾਂਗਰਸੀਆਂ ਨਾਲ, ਖੇਬੜਦੇ ਇੰਨਾ ਖੇਬੜੇ ਕੁੱਟਮਾਰ ਤੱਕ ਜਾ ਪਹੁੰਚੇ। ਕੁੱਟਮਾਰ ਉਹਦੀ ਇੰਨੀ ਭੈੜੀ ਹੋਈ ਹਸਪਤਾਲ ਦੇ ਵਿੱਚ ਜਾ ਕੇ ਦਮ ਤੋੜ ਗਿਆ। ਹੁਣ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਨੇ ਉਹ ਆਪਾਂ ਜੇ ਲਈਏ, 1 ਮਹੀਨਾ ਇਹਨਾਂ ਦਾ ਜਿਹੜਾ ਉਹ ਪਹਿਲਾ ਪੰਦਰਵਾੜਾ ਤੇ ਉਹਦਾ ਸੁੱਖਾ ਨਾਲ ਲੰਘਿਆ, ਪਰ ਜਿਹੜਾ 1 ਮਹੀਨਾ ਸੀ ਉਹ ਜਿਹੜਾ ਦੂਜਾ ਉਹਦਾ ਪੰਦਰਵਾੜਾ ਸੀ, ਉਸ ਪੰਦਰਵਾੜੇ ਦੇ ਵਿੱਚ ਪੁਆੜੇ। ਚਾਹੇ ਉਹ ਗਿੱਦੜਬਾਏ ਤੋਂ ਪੱਤਰਕਾਰ ਦਾ ਮਾਮਲਾ ਸਾਹਮਣੇ ਆ ਗਿਆ, ਫਿਰ ਰੇਹੜੀ ਵਾਲੇ ਨੇ ਖੁਦ ਨੂੰ ਅੱਗ ਲਾ ਲਈ ਉਸੇ ਸ਼ਹਿਰ ਦੇ ਵਿੱਚ ਦੂਜੇ ਦਿਨ। ਫਿਰ ਉਸ ਤੋਂ ਇਲਾਵਾ ਰਮਨਜੀਤ ਸਿੰਘ ਸਿੱਕੀ ਨੇ ਲਲਕਾਰਾ ਮਾਰ ਦਿੱਤਾ, ਔਰ ਉਹਦਾ ਇੱਕ ਖਾਸਮ ਖਾਸ ਦੂਜੇ ਤੀਜੇ ਦਿਨ ਖਡੂਰ ਸਾਹਿਬ ਦੇ ਕੋਲ ਪੁਲਿਸ ਨਾਕੇ ਤੇ ਪੁਲਿਸ ਵਾਲਿਆਂ ਨੂੰ ਗਾਲਾਂ ਕੱਢਦਾ ਫੜਿਆ ਗਿਆ, ਉਹਨੇ 751 ਦੀ ਜ਼ਮਾਨਤ ਕਰਾਈ। ਇਸ ਤਰ੍ਹਾਂ ਦੀਆਂ ਕਿੰਨੀਆਂ ਘਟਨਾਵਾਂ ਹੋਈਆਂ ਨੇ। ਗੁਰਦਾਸਪੁਰ ਦੇ ਵਿੱਚ ਇੱਕ ਕਾਂਗਰਸੀ ਨੇ ਕਤਲ ਕੀਤਾ ਸਰਕਾਰ ਬਣਨ ਤੋਂ ਦੂਜੇ ਤੀਜੇ ਦਿਨ, ਬਰੇਟੇ ਦੇ ਵਿੱਚ ਕਤਲ ਹੋਏ। ਇਹ ਕਿੰਨੀ ਕਤਲੋਗਾਰਤ ਹੋਈ ਆ। ਸੋ ਇਹ ਰਮਨਜੀਤ ਸਿੰਘ ਸਿੱਕੀ ਨੇ ਜਦੋਂ ਕਿਹਾ ਸੀਗਾ ਕਿ ਸਾਡਾ ਬੰਦਾ ਜੇ ਕੋਈ ਥਾਣੇ ਮੁੜ ਆਇਆ ਤੇ ਅਸੀਂ ਦੂਜਿਆਂ ਦੀ ਥਾਂ ਤੇ ਤੁਹਾਨੂੰ ਲੰਮੇ ਪਾ ਲੈਣਾ, ਜਾ ਕੇ ਜਦੋਂ ਕੈਪਟਨ ਅਮਰਿੰਦਰ ਸਿੰਘ ਤੋਂ ਪੁੱਛਿਆ ਗਿਆ ਕਿ ਤੁਹਾਡੇ ਬੰਦੇ ਕਿਹੜੇ ਪਾਸੇ ਤੁਰੇ ਫਿਰਦੇ ਆ, ਤੇ ਅੱਗੋਂ ਕੈਪਟਨ ਅਮਰਿੰਦਰ ਸਿੰਘ ਨੇ ਗੱਲ ਪਤਾ ਕੀ ਕਹੀ ਸੀ,
ਉਹਨੇ ਆਖਿਆ ਸੀ ਉਹ ਦੇਖੋ ਜੀ, ਉਹ ਕਹਿੰਦਾ ਜੀ ਜੱਟਾਂ ਨੂੰ ਇੰਨੀ ਕੁ ਅਕਲ ਹੁੰਦੀ ਹੈ, ਜੱਟਾਂ ਦੀ ਮੱਤ ਇਹੋ ਜਿਹੀ ਹੁੰਦੀ ਹੈ, ਤੁਸੀਂ ਆਪਣੇ ਬੰਦਿਆਂ ਨੂੰ ਵਰਜਨ ਦੀ ਥਾਂ ਤੇ ਕਹਿੰਦੇ ਹੋ ਕਿ ਜੱਟਾਂ ਦੀ ਮੱਤ ਇਹੋ ਜਿਹੀ ਹੁੰਦੀ ਹੈ, ਜਿਹੋ ਜਿਹੀ ਹੁੰਦੀ ਹੈ ਵਰਤੀ ਜਾਂਦੇ। ਤਾਂ ਹੀ ਉਹਦੇ ਨਾਲ ਦੇ ਨੇ ਦੂਜੇ ਦਿਨ ਪੁਲਿਸ ਵਾਲਿਆਂ ਨੂੰ ਨਾਕੇ ਤੇ ਖੜ ਕੇ ਉਹ ਗਾਲਾਂ ਕੱਢੀਆਂ, ਉਹ ਗੰਦ ਬਕਿਆ ਕਿ ਉਹ ਚੈਨਲਾਂ ਵਾਲੇ ਵੀ ਉਹਨੂੰ ਆਵਾਜ਼ ਨੂੰ ਬੰਦ ਕਰਕੇ ਲੋਕਾਂ ਤੱਕ ਵਿਖਾਉਂਦੇ ਸੀ। ਇਹੋ ਜਿਹਾ ਉਹਨਾਂ ਨੇ ਰਿਸਪੌਂਸ ਦਿੱਤਾ ਕੈਪਟਨ ਸਾਹਿਬ ਦੇ ਬਿਆਨ ਦਾ। ਸੋ ਕੈਪਟਨ ਸਾਹਿਬ ਨੂੰ ਚਾਹੀਦਾ ਇਹ ਆ ਕਿ ਘੱਟੋ ਘੱਟ ਖੁੱਲ੍ਹੇ ਰੂਪ ਦੇ ਵਿੱਚ, ਜਨਤਕ ਰੂਪ ਦੇ ਵਿੱਚ ਆਪਣੇ ਲੋਕਾਂ ਨੂੰ ਵਰਜਣ ਕਿ ਭਾਈ ਠੀਕ ਹੈ ਤੁਹਾਡੀ ਕਿਸੇ ਨਾਲ ਲਾਗਤਬਾਜ਼ੀ ਆ, ਹੋ ਸਕਦਾ ਅਤੀਤ ਦੇ ਵਿੱਚ ਤੁਹਾਡੇ ਨਾਲ ਧੱਕਾ ਵੀ ਹੋਇਆ ਹੋਵੇ, ਪਰ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਚੁੱਕ ਕੇ ਬੰਦੂਕਾਂ ਤੇ ਆਪ ਹੀ ਇੱਕ ਦੂਜੇ ਨੂੰ ਮਾਰਨ ਤੁਰ ਪਓ। ਇਹ ਗਲਤ ਗੱਲ ਆ। ਪਰ ਕੈਪਟਨ ਅਮਰਿੰਦਰ ਸਿੰਘ ਨੇ ਇਹ ਕਹਿਣ ਦੀ ਥਾਂ ਤੇ ਇਹ ਕਹਿਤਾ ਕਿ ਇਹਨਾਂ ਦੀ ਮੱਤ ਇਹੋ ਜਿਹੀ ਹੁੰਦੀ ਆ, ਉਹਦਾ ਕਹਿਣ ਦਾ ਮਤਲਬ ਹੈ ਜੋ ਕਰਦੇ ਪਏ ਆ ਠੀਕ ਹੀ ਕਰਦੇ ਪਏ ਆ। ਜੇ ਇਹ ਇਸ ਤਰ੍ਹਾਂ ਹੀ ਠੀਕ ਚੱਲਦਾ ਰਿਹਾ ਫਿਰ ਲੋਕੀ ਉਹੀ ਮੁਹਾਵਰਾ ਬੋਲਣਗੇ ਜੋ ਪਿਛਲੀ ਸਰਕਾਰ ਬਾਰੇ ਬੋਲਦੇ ਹੁੰਦੇ ਸੀ ਕਿ ਅੰਨੀ ਨਗਰੀ ਵਿਦਾਗ ਰਾਜਾ, ਟਕੇ ਸਿਰ ਭਾਜੀ ਟਕੇ ਸਿਰ ਖਾਜਾ। ਜੀ ਜੀ ਜੀ। ਅਗਲੀ ਮਿੰਟੂ ਜੀ ਗੱਲ ਕਰੀਏ ਘੁਬਾਇਆ ਤੇ ਗਲਤ ਉਮਰ ਦੱਸਣ ਦੇ ਦੋਸ਼ ਵਿੱਚ ਹਾਈ ਕੋਰਟ 'ਚ ਪਟੀਸ਼ਨ ਦਾਖਲ, ਇਸ ਹਿਸਾਬ ਨਾਲ ਤੇ ਫਿਰ ਸਾਰਿਆਂ ਖਿਲਾਫ ਹੀ ਕਰ ਦੇਣੀ ਚਾਹੀਦੀ ਆ। ਅਸਲ ਦੇ ਵਿੱਚ ਨਾ ਕਨਫਿਊਜ਼ਨ ਹੈ, ਦੁਬਿਧਾ ਹੈ ਇੱਥੇ ਵੀ ਜੀ। ਘੁਬਾਇਆ ਦੋ ਨੇ, ਹੁਣ ਘੁਬਾਏ ਦੋ ਆ ਜੀ, ਇੱਕ ਸ਼ੇਰ ਸਿੰਘ ਘੁਬਾਇਆ ਹੈ, ਇੱਕ ਸ਼ੇਰ ਸਿੰਘ ਦਾ ਸ਼ੇਰ ਜਿਹੜਾ ਦਵਿੰਦਰ ਸਿੰਘ ਘੁਬਾਇਆ, ਦੋ ਘੁਬਾਇਆ। ਔਰ ਜਿਹੜਾ ਘੁਬਾਇਆ ਲੱਗਦਾ ਨਾ ਨਾਲ, ਉਹ ਕਈ ਇਹ ਚੱਕਰ 'ਚ ਪੈ ਜਾਂਦੇ ਕਿ ਸ਼ਾਇਦ ਕੋਈ ਇੱਕ ਕਾਸਟ ਆ, ਕੋਈ ਸਰਨੇਮ ਆ ਇਸ ਤਰ੍ਹਾਂ ਦਾ, ਪਰ ਇਹਦੇ ਵਿੱਚ ਇਹ ਹੈ ਕਿ ਘੁਬਾਇਆ ਇੱਕ ਪਿੰਡ ਆ ਔਰ ਪਿੰਡ ਵੀ ਹੁਣ ਤੇ ਛੋਟਾ ਜਿਹਾ ਕਸਬਾ ਬਣ ਗਿਆ, ਉਹ ਤਾਂ ਕਰਕੇ ਇਹਨਾਂ ਨੂੰ ਘੁਬਾਇਆ ਕਹਿ ਦਿੰਦੇ ਆ। ਸੋ ਇਹਦੇ ਮੁੰਡੇ ਦੇ ਨਾਂ ਨਾਲ ਵੀ ਘੁਬਾਇਆ ਲੱਗਦਾ। ਜਿਹੜੀ ਪਟੀਸ਼ਨ ਹਾਈ ਕੋਰਟ ਦੇ ਵਿੱਚ ਦਾਖਲ ਹੋਈ ਹੈ ਉਹ ਸ਼ੇਰ ਸਿੰਘ ਘੁਬਾਇਆ ਦੇ ਬਰਖਲਾਫ ਨਹੀਂ, ਇਹਦੇ ਮੁੰਡੇ ਦਵਿੰਦਰ ਸਿੰਘ ਘੁਬਾਇਆ ਦੇ ਬਰਖਲਾਫ ਦਾਖਲ ਹੋਈ ਹੈ। ਔਰ ਦਾਖਲ ਕੀਤੀ ਹੈ ਜਿਹੜਾ ਸਾਬਕਾ ਸਿਹਤ ਮੰਤਰੀ ਹੁੰਦਾ ਸੀ ਤੇ ਜਿਹੜਾ ਬਹੁਤ ਨਾਪ ਤੋਲ ਕੇ ਬਿਆਨ ਦਿੰਦਾ ਹੁੰਦਾ ਸੀਗਾ, ਸੁਰਜੀਤ ਕੁਮਾਰ ਜੈਨੀ, ਉਹਨੇ ਜਾ ਕੇ ਇਹ ਪਟੀਸ਼ਨ ਪਾਈ ਹੈ। ਅਸਲ ਦੇ ਵਿੱਚ ਜਿਹੜੀ ਫਾਜ਼ਿਲਕਾ ਸੀਟ ਸੀ ਉਹਦੇ ਤੋਂ ਐਤਕੀ ਪਹਿਲੀ ਵਾਰੀ ਸ਼ੇਰ ਸਿੰਘ ਘੁਬਾਇਆ ਦਾ ਮੁੰਡਾ ਲੜਿਆ ਤੇ ਲੜਿਆ ਵੀ ਖੂਬ। ਉਹਨੇ ਸੁਰਜੀਤ ਕੁਮਾਰ ਜੈਨੀ ਦਾ ਕਿਲ੍ਹਾ ਜਿਹੜਾ ਉਹ ਤੋੜ ਕੱਟਿਆ, ਕਿਉਂਕਿ ਅਜੇਤੂ ਤੁਰਿਆ ਹੁੰਦਾ ਸੀਗਾ ਸੁਰਜੀਤ ਕੁਮਾਰ ਜੈਨੀ ਬਹੁਤ ਲੰਮੇ ਸਮੇਂ ਤੋਂ। 2012 ਦੇ ਵਿੱਚ ਗੈਂਗਸਟਰ ਰੌਕੀ ਨੇ ਇਹਨੂੰ ਟੱਕਰ ਦਿੱਤੀ ਸੀ ਬਹੁਤ ਜ਼ਬਰਦਸਤ, 1600 ਵੋਟ ਤੇ ਉਹ ਹਾਰਿਆ ਸੀ, ਜਿਹੜਾ ਬਾਅਦ ਦੇ ਵਿੱਚ ਹਿਮਾਚਲ ਦੇ ਇੱਕ ਸ਼ਹਿਰ ਪਰਮਾਣੂ ਕੋਲ ਮਾਰਿਆ ਗਿਆ ਸੀਗਾ ਜਾਨਵਰ ਦੇ ਵਿੱਚ। ਉਸ ਮੁੰਡੇ ਨੇ ਇਹਨੂੰ ਚੰਗੀ ਟੱਕਰ ਦਿੱਤੀ ਸੀ, ਤੇ ਟੱਕਰ ਦੇ ਵਿੱਚ ਹੀ ਨਹੀਂ ਸੀ ਕੋਈ ਉਹਦੇ। ਐਤਕੀ ਸ਼ੇਰ ਸਿੰਘ ਘੁਬਾਇਆ ਦਾ ਮੁੰਡਾ ਜਿਹੜਾ ਇਹਦੇ ਖਿਲਾਫ ਲੜਿਆ, ਟੱਕਰ ਉਹਨੇ ਵੀ ਬਹੁਤ ਜ਼ਬਰਦਸਤ ਦਿੱਤੀ ਇਸ ਵਾਰੀ ਸੁਰਜੀਤ ਕੁਮਾਰ ਜੈਨੀ ਨੂੰ। ਉਸ ਟੱਕਰ ਦੇ ਵਿੱਚ 265 ਵੋਟਾਂ ਦੇ ਮਾਰਜਨ ਨਾਲ ਉਹ ਜਿੱਤਿਆ ਸੀਗਾ। ਬੜੀ ਕਲੋਜ਼ ਟੱਕਰ ਸੀਗੀ ਇਹਨਾਂ ਦੋਨਾਂ ਦੀ। ਹੁਣ ਇਹ ਸੁਰਜੀਤ ਕੁਮਾਰ ਜੈਨੀ ਹੈ ਜਿਹੜਾ ਉਹ ਉਸ ਨਤੀਜੇ ਦੇ ਵਰਖਲਾਫ ਹਾਈ ਕੋਰਟ ਦੇ ਵਿੱਚ ਗਿਆ। ਹਾਈ ਕੋਰਟ ਦੇ ਵਿੱਚ ਜਾ ਕੇ ਉਹਨੇ ਸ਼ਿਕਾਇਤ ਇਹ ਕੀਤੀ ਹੈ ਕਿ ਜਿਸ ਸਮੇਂ ਕਾਗਜ਼ ਭਰੇ ਗਏ ਦਵਿੰਦਰ ਸਿੰਘ ਘੁਬਾਇਆ ਦੀ ਉਮਰ ਉਸ ਸਮੇਂ 25 ਸਾਲ ਨਹੀਂ ਸੀ, ਕਿਉਂਕਿ ਮਿਨੀਮਮ 25 ਸਾਲ ਉਮਰ ਚਾਹੀਦੀ ਹੈ ਵਿਧਾਇਕੀ ਦੀ ਚੋਣ ਲੜਨ ਵਾਸਤੇ, ਤੇ ਉਹ ਕਹਿੰਦਾ ਕਿ 25 ਸਾਲ ਦਾ ਹੈ ਹੀ ਨਹੀਂ ਸੀ। ਅਸਲ ਦੇ ਵਿੱਚ ਇਹ ਮੁੱਦਾ ਸਭ ਤੋਂ ਪਹਿਲਾਂ ਇੱਕ ਕਾਂਗਰਸੀ ਨੇ ਚੁੱਕਿਆ ਸੀ, ਮਹਿੰਦਰ ਰਿਣਵਾ ਨੇ। ਉਹ ਟਕਸਾਲੀ ਕਾਂਗਰਸੀ ਹੈ। ਜਦੋਂ ਇਹਨੂੰ ਪੈਰਾਸ਼ੂਟ ਰਾਹੀਂ ਲਿਆ ਕੇ ਪਾਰਟੀ ਦੇ ਵਿੱਚ ਟਿਕਟ ਦੇ ਦਿੱਤੀ ਗਈ, ਉਹ ਬਿਫਰ ਗਿਆ। ਉਹਨੇ ਲਿਆ ਕੇ ਸਰਟੀਫਿਕੇਟ ਜਨਤਕ ਕਰ ਦਿੱਤੇ, ਕਿਆ ਦੇਖੋ ਜੀ ਇਹਦੀ ਉਮਰ ਦੇ ਵਿੱਚ ਹੇਰ ਫੇਰ ਆ। ਉਦੋਂ ਤੇ ਦੂਜੇ ਕੋਈ ਬੋਲੇ ਨਹੀਂ ਕਿਉਂਕਿ ਰਿਣਵਾ ਨੂੰ ਇਹਨਾਂ ਨੇ ਵਰਚਾ ਲਿਆ, ਪਰ ਉਹ ਚੀਜ਼ ਜਿਹੜੀ ਸੀਗੀ ਉਹ ਹੁਣ ਇਹਦੇ ਹੱਥ ਲੱਗ ਗਈ। ਸੁਰਜੀਤ ਕੁਮਾਰ ਜੈਨੀ ਦੇ ਉਹ ਮੁੱਦਾ ਜਿਹੜਾ ਹੱਥ ਲੱਗ ਗਿਆ, ਇਹ ਉਸ ਮੁੱਦੇ ਨੂੰ ਲੈ ਕੇ ਹਾਈ ਕੋਰਟ 'ਚ ਚਲੇ ਗਿਆ। ਹਾਈ ਕੋਰਟ ਨੇ ਹੁਣ 23 ਤਰੀਕ ਪਾ ਦਿੱਤੀ ਹੈ ਅਗਲੇ ਮਹੀਨੇ ਦੀ, ਉਹਦੇ 'ਚ ਸੁਣਵਾਈ ਹੋਏਗੀ। ਹੁਣ ਉਸ ਸੁਣਵਾਈ ਤੇ ਕਿੰਨੀ ਕੁ ਜਲਦੀ ਕਾਰਵਾਈ ਹੁੰਦੀ, ਕਿੰਨੀ ਕੁ ਜਲਦੀ ਨਤੀਜਾ ਨਿਕਲਦਾ, ਜੇ ਅਸੀਂ ਇਹਦਾ ਅਤੀਤ ਦੇਖੀਏ ਇਹੋ ਜਿਹੀਆਂ ਪਟੀਸ਼ਨਾਂ ਦਾ, ਤੇ ਉਹ ਤੇ ਬੜਾ ਦੁਖਦਾਈ ਜਿਹਾ। ਨਵਜੋਤ ਸਿੱਧੂ ਦਾ ਮਾਮਲਾ ਸਾਡੇ ਸਾਹਮਣੇ ਹੀ ਹੈ। ਉਹ ਸਾਰਾ ਆਪਦਾ ਕਾਰਜਕਾਲ ਭੁਗਤਾ ਗਿਆ ਸੀ 5 ਸਾਲ ਦਾ, ਤੇ ਬਾਅਦ ਦੇ ਵਿੱਚ ਉਹਦੇ ਕਾਰਜਕਾਲ ਭੁਗਤਾਏ ਜਾਣ ਤੋਂ ਬਾਅਦ ਸੁਪਰੀਮ ਕੋਰਟ ਇਹ ਤੈਅ ਕਰਦੀ ਫਿਰਦੀ ਸੀ ਕਿ ਕੀ ਇਹਦੇ ਤੇ ਕੇਸ ਚਲਾਇਆ ਜਾਵੇ ਜਾਂ ਨਾ ਚਲਾਇਆ ਜਾਵੇ। ਇਹੋ ਜਿਹੀਆਂ ਪਟੀਸ਼ਨਾਂ ਬਹੁਤ ਲੰਮਾ ਸਮਾਂ ਲੈ ਜਾਂਦੀਆਂ। ਮੁਹੰਮਦ ਸਦੀਕ ਦਾ ਮਸਲਾ ਤੁਹਾਡੇ ਸਾਹਮਣੇ ਆ, ਉਹਦੀ ਕਾਸਟ ਦਾ ਰੌਲਾ ਪਿਆ ਸੀ, 4.5 ਸਾਲਾਂ ਬਾਅਦ ਫੈਸਲਾ ਆਇਆ ਸੀ। ਉਦੋਂ ਤੱਕ ਜੇ ਉਹਦੇ ਉਲਟ ਵੀ ਆ ਜਾਂਦਾ, ਮੁਹੰਮਦ ਸਦੀਕ ਸਾਹਿਬ ਉਦੋਂ ਤੱਕ ਤੂੰ ਵੀ ਵਜਾ ਚੁੱਕੇ ਸਨ ਆਪਦੇ ਵਿਧਾਇਕ ਦਾ ਜਿੰਨਾ ਉਹਨਾਂ ਨੇ।
ਸੋ ਇਹ ਲੰਮਾ ਸਮਾਂ ਚੱਲ ਰਹੀਆਂ ਪਟੀਸ਼ਨਾਂ। ਇਸ ਪਟੀਸ਼ਨ ਦੇ ਵਿੱਚ ਕਿੰਨਾ ਕੁ ਸਮਾਂ ਲੱਗੇਗਾ ਪਤਾ ਨਹੀਂ, ਪਰ ਤੁਹਾਡੀ ਜਾਣਕਾਰੀ ਦੱਸਦੇ ਹਾਂ ਕਿ ਇਹ ਮੁੱਦਾ ਕਿੱਥੋਂ ਵਿਗੜਿਆ ਸੀ। ਮੁੱਦਾ ਇੱਥੋਂ ਵਿਗੜਿਆ ਸੀ ਕਿ ਉਹਦੇ ਬਰਥ ਸਰਟੀਫਿਕੇਟ 'ਚ ਤਰੀਕ ਹੋਰ ਸੀ ਔਰ 10ਵੀਂ ਦੇ ਸਰਟੀਫਿਕੇਟ 'ਚ ਤਰੀਕ ਹੋਰ ਸੀ, ਜਿਹਦੇ ਬਾਰੇ ਉਹਨੇ ਸਫਾਈ ਦਿੱਤੀ ਸੀ ਦਵਿੰਦਰ ਨੇ ਉਦੋਂ ਕਿ ਜੀ ਕੋਈ ਕਲੈਰੀਕਲ ਮਿਸਟੇਕ ਹੋਈ ਜਿਹਦੇ ਕਰਕੇ ਸਕੂਲੀ ਸਰਟੀਫਿਕੇਟ 'ਚ ਤਰੀਕ ਹੈ ਜਿਹੜੀ ਉਹ ਗਲਤ ਹੋਈ, ਜਿਹਨੂੰ ਮੈਂ ਠੀਕ ਕਰਵਾ ਲਿਆ ਸੀ, ਦਰੁਸਤ ਕਰਵਾ ਲਿਆ ਸੀ, ਉਹਦੀ ਕਰੈਕਸ਼ਨ ਕਰਵਾ ਲਈ ਗਈ ਸੀ। ਉਹ ਹੁਣ ਕਰੈਕਸ਼ਨ ਜਿਹੜੀ ਹੋਈ ਆ ਕਿ ਉਹ ਕਰੈਕਟ ਹੈ ਜਾਂ ਫਿਰ ਗਲਤ ਹੈ, ਉਹਦਾ ਫੈਸਲਾ ਹਾਈਕੋਰਟ ਨੇ ਕਰਨਾ। ਪਰ ਹਾਲ ਫਿਲਹਾਲ ਘੁਬਾਇਆ ਦਾ ਜਿਹੜਾ ਸ਼ਨੀ ਦਾ ਢਾਇਆ ਨਾ ਉਹ ਟਲਦਾ ਨਹੀਂ ਨਜ਼ਰ ਆਉਂਦਾ, ਕਿਸੇ ਨਾ ਕਿਸੇ ਪਾਸੋਂ ਮਲਾਮਾ ਪੈ ਜਾਂਦਾ। ਜੀ 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 ਮਿੰਟੂ ਜੀ, ਆਪਾਂ ਅਗਲੀ ਗੱਲ ਦੇ ਵੱਲ ਜੇ ਵਧੀਏ ਵੀ ਪੰਜਾਬ ਵਿੱਚ ਇੱਕ ਹੋਰ ਨਸ਼ੇ ਦੀ ਅਣਹੋਣੀ ਆਈ ਸਾਹਮਣੇ। ਦੇਖੋ ਇਹ ਜਿਹੜੀਆਂ ਖਬਰਾਂ ਇਸ ਤਰ੍ਹਾਂ ਦੀਆਂ ਆਉਂਦੀਆਂ ਪਈਆਂ ਬੜਾ ਮਨ ਨੂੰ ਦੁਖੀ ਕਰਦੀਆਂ, ਪਰ ਇਹ ਕੁੜੀਆਂ ਨਾਲ ਜਿਹੜੀਆਂ ਜ਼ਿਆਦੀਆਂ ਖਬਰਾਂ ਹੁਣ ਆਉਣ ਡਈਆਂ ਨੇ। ਮੋਹਾਲੀ ਦੇ ਵਿੱਚ 2 ਕੁੜੀਆਂ ਫੜੀਆਂ ਗਈਆਂ ਪਿਛਲੇ ਦਿਨ ਸਪਲਾਈ ਕਰਦੀਆਂ, ਉਹਨਾਂ ਦੀ ਸਕੂਟੀ 'ਚ ਨਸ਼ਾ ਬਰਾਮਦ ਹੋਇਆ। ਸਿੱਧਵਾਂ ਬੇਟ ਦੇ ਲਾਗੇ ਇੱਕ ਜਨਾਨੀ ਸਪਲਾਈ ਕਰਦੀ ਫੜੀ ਗਈ। ਹੋਰ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਨੇ। ਜਲੰਧਰ ਦੇ ਲਾਗੇ ਇੱਕ ਔਰਤ ਫੜੀ ਗਈ। ਅੱਜ ਵੀ ਇੱਕ ਬੀਬੀ ਫੜੀ ਗਈ ਜਿਹੜੀ ਨਕਲੀ ਪੱਤਰਕਾਰ ਬਣ ਕੇ ਇਸ ਤਰ੍ਹਾਂ ਦਾ ਕੰਮ ਕਰਦੀ ਸੀ, ਇਸ ਤਰ੍ਹਾਂ ਦਾ ਗਰੋਹ ਚਲਾਉਂਦੀ ਸੀਗੀ। ਇਹ ਜਿਹੜੀਆਂ ਕੁੜੀਆਂ ਨੇ ਇਹ ਵਿਦਿਆਰਥਣਾਂ ਸੀ ਔਰ ਇਹਨਾਂ ਦੀ ਕਹਾਣੀ ਹੈ ਜਿਹੜੀ ਉਹ ਹੈਰਾਨ ਕਰ ਦਿੰਦੀ, ਅੱਖਾਂ ਖੋਲ੍ਹਣ ਵਾਲੀ ਹੈ। ਇਹ ਪਠਾਨਕੋਟ ਦੇ ਲਾਗੇ ਇੱਕ ਕਾਲਜ ਦੇ ਵਿੱਚ ਪੜ੍ਹਦੀਆਂ ਸੀ ਔਰ ਗਰੁੱਪ ਉੱਥੇ ਕਾਲਜ ਦੇ ਵਿੱਚ ਨਸ਼ਾ ਕਰਦਾ ਸੀ। ਹੈਰੋਇਨ ਇਹਨਾਂ ਨੂੰ ਵੀ ਪਿਆਤੀ, ਇੱਕ ਵਾਰੀ ਮੁਫਤ ਦੀ ਹੈਰੋਇਨ ਸੀ, ਦੂਜੇ ਦਿਨ ਵੀ ਪਿਆਤੀ ਉਹਨਾਂ ਨੇ। 2-4 ਦਿਨ ਪਾਇਆ ਤੇ ਫਿਰ ਮੁੜ ਕੇ ਇਹਨਾਂ ਨੇ ਆਪਣਾ ਗਰੁੱਪ ਬਣਾ ਲਿਆ। ਇਹ ਕੁੜੀਆਂ ਆਪਣੇ ਆਪ ਹੁਣ ਦੱਸਣ ਡਈਆਂ, ਕਹਿੰਦੀਆਂ ਕਿ ਫਿਰ ਅਸੀਂ ਸਾਰੇ ਜਾਣੇ ਇਕੱਠੇ ਕਰਕੇ ਪੈਸੇ ਇੱਕ ਬੰਦਾ ਹਿਮਾਚਲ ਨੂੰ ਚੜਾ ਦਿੰਦੇ ਸਾਂ ਤੇ ਉਹ ਉੱਥੋਂ ਸਮਾਨ ਲੈ ਕੇ ਲਿਆ ਜਾਂਦਾ ਸੀ, ਮੁੜ ਕੇ ਅਸੀਂ ਸੂਟੇ ਲਾਉਂਦੇ ਰਹਿੰਦੇ ਸੀ। ਇੱਥੋਂ ਤੱਕ ਇਹ ਜਿੰਨੇ ਗਰੁੱਪ ਵਾਲੇ ਸੀ ਛੁੱਟੀਆਂ ਦੇ ਵਿੱਚ ਵੀ ਘਰ ਨਹੀਂ ਸੀ ਜਾਂਦੇ। ਜਿੰਨਾ ਸੋਨਾ ਸੀ ਪਾਇਆ ਹੋਇਆ ਕੁੜੀਆਂ ਨੇ ਦੋਨਾਂ ਨੇ ਜਾਂ ਜਿਹੜਾ ਵੀ ਕੋਈ ਟੂਮ ਛੱਲਾ ਸੀ ਉਹ ਸਾਰਾ ਵੇਚ ਕੱਟਿਆ। ਪਤਾ ਕਿੱਥੋਂ ਲੱਗਿਆ ਕਿ ਇੱਕ ਦੇ ਕੋਲ ਆਪਣੇ ਡੈਡੀ ਦਾ ਆਪਣੇ ਪਾਪਾ ਦਾ ATM ਸੀ, ਉਹਨੇ ਉਹਦਾ 1.25 ਲੱਖ ਰੁਪਈਆ ATM ਚੋਂ ਬੁੱਕੀ ਕਰਤਾ। ਜਦੋਂ 1.25 ਲੱਖ ਰੁਪਈਆ ਨਿਕਲਿਆ ATM ਚੋਂ ਘਰੇ ਰੌਲਾ ਪੈ ਗਿਆ, ਪੈਸੇ ਕਿਹਨੇ ਕਢਾਇਆ। ਫਿਰ ਪਤਾ ਲੱਗਾ ਕਿ ATM ਤੇ ਸਾਡੀ ਬੇਟੀ ਕੋਲ ਆ। ਜਦੋਂ ਫਿਰ ਉਹਨਾਂ ਨੇ ਆ ਕੇ ਥੋੜਾ ਜਿਹਾ ਲਤਾੜ ਕੇ ਪੁੱਛਿਆ, ਉਸ ਕੁੜੀ ਨੇ ਕਹਾਣੀ ਦੱਸਤੀ। ਉਹਨੇ ਆਖਿਆ ਕਿ ਅਸੀਂ ਆ ਦੋਵੇਂ ਸੀਜ਼ੀਆਂ ਜਿਹੜੀਆਂ ਉਹ ਇਸ ਲੱਤ 'ਚ ਪਿਛਲੇ 6 ਮਹੀਨੇ ਤੋਂ ਫਸੀਆਂ ਤੇ ਉਹ ਜਿਹੜਾ 1.25 ਲੱਖ ਰੁਪਈਆ ਸੀ ਉਹ ਵੀ ਗਿਆ ਤੇ ਜਿਹੜਾ ਸਾਡੇ ਕੋਲ ਸੀ ਸੋਨਾ ਚਾਂਦੀ ਜਾਂ ਹੋਰ ਸਾਡੇ ਕੋਲ ਖਰਚਾ ਵਰਚਾ ਉਹ ਵੀ ਅਸੀਂ ਹੈਰੋਇਨ ਦੇ ਵਿੱਚ ਵਰਤਿਆ। ਫਿਰ ਉਹਨਾਂ ਦੋਨਾਂ ਕੁੜੀਆਂ ਨੂੰ ਹੁਣ ਨਸ਼ਾ ਛਡਾਊ ਕੇਂਦਰ 'ਚ ਲਿਆਂਦਾ ਤੇ ਜਿਹੜੀ ਉੱਥੇ ਬੀਬੀ ਨਸ਼ਾ ਛਡਾਊ ਕੇਂਦਰ ਵਾਲੀ ਹੈ ਉਹ ਕਹਿੰਦੀ ਕਿ ਇਸ ਮਹੀਨੇ 'ਚ 15 ਕੁੜੀਆਂ ਮੇਰੇ ਕੋਲ ਇਸੇ ਕਾਲਜ ਦੀਆਂ ਆ ਚੁੱਕੀਆਂ। ਜੀ 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 ਤੇ ਮਿੰਟੂ ਜੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸਮਾਂ ਹੋਰ ਆਪਾਂ ਨੂੰ ਇਜਾਜ਼ਤ ਨਹੀਂ ਦਿੰਦਾ ਵੀ ਅੱਗੇ ਹੋਰ ਗੱਲ ਕਰ ਸਕੀਏ। ਕੱਲ੍ਹ ਨੂੰ ਮਿਲਾਂਗੇ ਇੱਕ ਵਾਰੀ ਫਿਰ ਹੋਰ ਨਵੀਆਂ ਤਾਜ਼ੀਆਂ ਖਬਰਾਂ ਦੇ ਨਾਲ। ਉਦੋਂ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਬਹੁਤ ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਤੇ ਸੋ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ ਤੇ ਮਿਲਦੇ ਹਾਂ ਜੀ ਫਿਰ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਵੀ ਇਜਾਜ਼ਤ ਦਿਓ। ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਹੈ ਦੋਨੋਂ ਜੁੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।